ਸਤਿ ਸ਼੍ਰੀ ਅਕਾਲ। ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਦੀਪਕ ਸ਼ਰਮਾ ਚਨਾਰਥਲ ਜੀ ਤੇ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਦੀਪਕ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਸੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਸ਼ਰਮਾ ਜੀ, ਖਬਰਾਂ ਦੇ ਵੱਲ ਵਧ ਗਏ। ਅੱਜ ਮੈਨੂੰ ਪੰਜਾਬੀ ਦੀਆਂ ਕਈ ਕਹਾਵਤਾਂ ਯਾਦ ਆ ਰਹੀਆਂ। ਚੋਰਾਂ ਨੂੰ ਪੈ ਗਏ ਕਦੋਂ ਮੋਰ ਨਹੀਂ ਕੁਝ ਪਤਾ ਨਾ ਰਹਿੰਦਾ, ਹੈਨਾ। ਤੇ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ, ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲਾ ਦੂਜੀ ਤਿਆਰ। ਇਹ ਸਾਰੀਆਂ ਕਹਾਵਤਾਂ ਸ਼ਰਮਾ ਜੀ ਬੀਜੇਪੀ ਤੇ ਲਾਗੂ ਜ਼ਰੂਰ ਹੁੰਦੀਆਂ, ਬਿਲਕੁਲ, ਕਿਉਂਕਿ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਆ ਗਿਆ। ਵੈਸੇ ਸਾਧ ਤਾਂ ਉਹ ਹੈ ਨਹੀਂ ਜੀ ਦਾ ਆਇਆ ਨਿਤਿਸ਼ ਕੁਮਾਰ। ਧੋਬੀ ਪਟਕਾ ਦੇਤਾ ਕਹਿੰਦੇ ਬੀਜੇਪੀ ਦੇ ਚਾਣਕਿਆਂ ਨੂੰ, ਅਮਿਤ ਸ਼ਾਹ ਨੂੰ, JP ਨੱਡੇ ਨੂੰ ਤੇ ਮੋਦੀ ਜੀ। ਬਿਲਕੁਲ ਪ੍ਰਵੀਨ ਜੀ, ਕਹਿੰਦੇ ਕਿ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਨੇ ਉਹਨਾਂ ਦਾ ਛੱਤਾ ਲੱਗਿਆ ਸੀ ਤੇ ਬੰਦਾ ਆਇਆ ਤੇ ਉਹਨੇ ਸ਼ਹਿਦ ਚੋਇਆ ਤੇ ਤੁਰਦਾ ਬਣਿਆ। ਤੇ ਕੋਈ ਸੰਤ ਪੁੱਛਦਾ ਮੱਖੀਆਂ ਨੂੰ, ਕਹਿੰਦੇ ਭਾਈ ਤੁਸੀਂ ਬੂੰਦ ਬੂੰਦ ਕਰਕੇ ਇਕੱਠਾ ਕਰਦੇ ਹੋ ਤੇ ਤੁਸੀਂ ਇੰਨਾ ਸ਼ਹਿਦ ਏਦਾਂ ਜੋੜਦੇ ਹੋ, ਤੇ ਉਹ ਤੋਂ ਬਾਅਦ ਬੰਦਾ ਮਿੰਟ ਚ ਆਉਂਦਾ ਚੋ ਕੇ ਲੈ ਜਾਂਦਾ। ਤੇ ਉਹ ਮੱਖੀਆਂ ਕਹਿੰਦੀਆਂ ਕੋਈ ਗੱਲ ਨਹੀਂ, ਫੇਰ ਕੀ ਹੋ ਗਿਆ, ਉਹ ਸ਼ਾਇਦ ਚੋ ਹੀ ਸਕਦਾ, ਸ਼ਾਇਦ ਬਣਾ ਤਾਂ ਨਹੀਂ ਨਾ ਸਕਦਾ। ਸੋ ਇਸ ਲਈ ਭਾਰਤੀ ਜਨਤਾ ਪਾਰਟੀ ਧੱਕੇ ਨਾਲ ਸਰਕਾਰਾਂ ਤਾਂ ਬਣਾ ਸਕਦੀ ਹੈ, ਪਰ ਲੋਕਾਂ ਦਾ ਦਿਲ ਤਾਂ ਨਹੀਂ ਨਾ ਜਿੱਤ ਸਕਦੀ। ਸੋ ਇਸ ਲਈ ਉਸ ਮਾਮਲੇ ਦੇ ਵਿੱਚ ਸ਼ਰੇਆਮ ਖੜਾ ਕਿ ਤੁਸੀਂ ਜਦੋਂ ਕਹਿੰਦੇ ਨੇ ਕਿ ਅਸੀਂ ਪੂਰੇ ਦੇਸ਼ 'ਚ ਜਿੱਤ ਗਏ, ਉਸ ਸਮੇਂ ਵੀ ਤਾਂ ਦੇਖੋ ਕਿ ਵੋਟਾਂ ਕਿੰਨੇ % ਨੇ, 50% ਤੋਂ ਵੀ ਥੱਲੇ ਤੁਹਾਨੂੰ ਵੋਟ ਪੈ ਰਹੀ ਹੈ। ਚਾਹੇ ਵਿਰੋਧੀਆਂ ਦੀ ਨਲਾਇਕੀ ਕਰਕੇ, ਉਹਨਾਂ ਦੀ ਵੰਡ ਕਰਕੇ, ਉਹਨਾਂ ਦੇ ਆਪਸੇ ਟੁਕੜੇ ਹੋਣ ਕਰਕੇ ਉਹ ਵੋਟ ਉਹਨਾਂ 'ਚ ਵੰਡੀ ਜਾਂਦੀ ਹੈ, ਪਰ ਜਦੋਂ ਵਿਰੋਧੀ ਧਿਰ ਦੀ ਵੋਟ ਮਿਲਾ ਕੇ ਦੇਖੋਗੇ ਤਾਂ ਇਹਨਾਂ ਨਾਲੋਂ ਵੱਧ ਨਿਕਲਦੀ ਹੈ। ਸੋ ਇਸ ਤੋਂ ਹਿਸਾਬ ਲਾਓ ਕਿ ਅਜੇ ਵੀ ਤੁਸੀਂ ਲੋਕਾਂ ਦੇ ਮਨਾਂ ਉੱਤੇ ਨਹੀਂ ਚੜੇ, ਉਲਟਾ ਤੁਹਾਡਾ ਗ੍ਰਾਫ ਡਿੱਗਦਾ ਗਿਆ। ਕਿਸੇ ਸਮੇਂ 23 ਦਲ NDA ਦੇ ਹਿੱਸਾ ਸੀਗੇ, ਸੋ ਅੱਜ ਉਹ ਦਲ ਘਟ ਕੇ 11-12 ਕਿਉਂ ਰਹਿ ਗਏ? ਬੇਸ਼ੱਕ ਉਹਨਾਂ 'ਚ 4-5 ਨਵੇਂ ਸ਼ਾਮਲ ਹੋਏ ਤੇ ਫਿਰ ਉਹ ਗਿਣਤੀ 16 ਤੱਕ ਦਾਅਵਾ ਕਰਦੇ ਨੇ ਕਿ 16 ਤੱਕ ਦਲ ਸਾਡੇ ਨਾਲ ਹੈਗੇ ਨੇ। ਸੋ ਇਸ ਤੋਂ ਮਤਲਬ ਸਮਝਣ ਦੀ ਲੋੜ ਹੈ ਕਿ ਤੁਹਾਡੇ ਸਾਥੀ ਤੁਹਾਨੂੰ ਕਿਉਂ ਛੱਡ ਕੇ ਜਾਂਦੇ ਨੇ। ਸੋ ਉਹਨਾਂ ਦੇ ਵਿੱਚ ਹੀ ਇੱਕ ਉਹ ਸਾਥੀ ਜਿਹਨੂੰ ਸਿਆਸਤ ਦੀ ਬਹੁਤ ਸਮਝ ਮੰਨੀ ਜਾਂਦੀ ਆ, ਨਿਤੀਸ਼ ਕੁਮਾਰ। ਸਿਆਸੀ ਕਹਿੰਦੇ ਸਮੈਲ ਕਹਿ ਲਓ, ਖੁਸ਼ਬੂ ਕਹਿ ਲਓ, ਮੁਸਕ ਕਹਿ ਲਓ, ਚਾਹੇ ਹੁਣ ਇਹ ਪਤਾ ਨਹੀਂ ਹੁਣ ਸਿਆਸੀ ਮੁਸਕ ਹੁੰਦੀ ਆ ਕਿ ਖੁਸ਼ਬੂ ਹੁੰਦੀ ਆ। ਸੋ ਉਹਦੀ ਉਹ ਮਹਾਰਤ ਰੱਖਦੇ ਨੇ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ। 2 ਵਾਰ ਗੱਠਜੋੜ ਨਾਲ, 2 ਵਾਰ BJP ਨਾਲ, ਮਤਲਬ 4 ਵਾਰ ਮੁੱਖ ਮੰਤਰੀ, ਚੌਥੀ ਵਾਰ ਬਣ ਜਾਣਾ ਹੁਣ। ਸੋ 4 ਵਾਰ ਇਹ ਖੇਡ। 2013 ਦੇ ਵਿੱਚ ਕਹਿੰਦੇ ਕਿ ਮੋਦੀ ਜੀ ਨੂੰ ਕਹਿਤਾ ਕਿ ਨਾ ਤੁਹਾਡੇ ਨਾਲ ਨਹੀਂ ਰਹਿ ਸਕਦੇ, ਹੈ ਨਾ, ਤੇ ਜੋ ਮਰਜ਼ੀ ਹੋ ਜਾਵੇ, ਮੈਨੂੰ ਮਨਜ਼ੂਰ ਹੈ, ਮਿੱਟੀ 'ਚ ਰਲਣਾ ਮਨਜ਼ੂਰ ਹੈ, ਪਰ ਤੁਹਾਡੇ ਨਾਲ ਨਹੀਂ ਜਾਣਾ। ਫਿਰ 2017 'ਚ ਕਹਿੰਦੇ ਕਿ ਨਹੀਂ ਜੀ ਇਹ ਗੱਠਜੋੜ ਵਾਲੇ ਠੀਕ ਨਹੀਂ, ਕਿ ਧੋਖਾ ਕਰਦੇ ਨੇ, ਫਿਰ BJP ਨਾਲ ਚਲੇ ਗਏ। ਹੁਣ 2022 ਦੇ ਵਿੱਚ ਫਿਰ ਕਹਿਤਾ ਕਿ NDA ਤੋਂ ਤੁਰੰਤ ਸਾਥ ਛੱਡਿਆ, ਮੇਰੇ ਸਾਰੇ MLA ਨੇ ਕਹਿਤਾ। ਸੋ ਇਹ ਸਥਿਤੀ ਦੇ ਵਿੱਚ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੇ ਜਿੱਦਣ ਇਹ ਕਿਹਾ ਕਿ ਦੇਸ਼ 'ਚ ਸਾਰੀਆਂ ਖੇਤਰੀ ਪਾਰਟੀਆਂ ਮੁੱਕਣ ਜਾ ਰਹੀਆਂ ਨੇ ਜੀ, ਸਿਰਫ BJP ਰਾਜ ਕਰੂਗੀ, ਸੋ ਉਹ ਵੀ ਇੱਕ ਵੱਡੀ ਚੋਟ ਸੀ ਇਹਨਾਂ ਦੇ ਉੱਤੇ। ਤੇ ਜਿਹੜਾ ਸਭ ਤੋਂ ਵੱਡਾ ਕਾਰਨ ਇਸ ਘਟਨਾਕ੍ਰਮ ਦੇ ਪਿੱਛੇ ਦਾ ਹੈਗਾ, ਉਹ ਮਹਾਰਾਸ਼ਟਰ ਤੇ ਇਹਨਾਂ ਦਾ ਆਪਣਾ ਲੀਡਰ RP ਸਿੰਘ ਨੂੰ ਮਤਲਬ ਦੁਬਾਰਾ ਨਾ ਰਾਜ ਸਭਾ ਭੇਜਣਾ, ਤੇ ਫਿਰ ਉਸ ਤੋਂ ਬਾਅਦ ਮੰਤਰੀ ਮੰਡਲ ਤੋਂ ਅਸਤੀਫੇ ਵਾਲੀ ਕਹਾਣੀ ਖੜੀ ਆ। ਤੇ ਉਸ ਤੋਂ ਵੀ ਵੱਡੀ ਕਹਾਣੀ ਇਹ ਖੜੀ ਹੈ ਕਿ ਉਹਦੇ ਹੱਕ 'ਚ ਨਾਅਰੇ ਲੱਗਣ ਲੱਗੇ ਕਿ CM ਕੈਸਾ ਹੋ, RP ਸਿੰਘ ਜੈਸਾ ਹੋ। ਤੇ ਉਹ ਤੋਂ ਮਤਲਬ ਕਿ ਸੰਕੇਤ ਮਿਲਿਆ ਕਿ ਮਤਲਬ ਅੰਦਰ ਕੁਛ ਬਗਾਵਤ ਆ। ਔਰ ਨਿਤੀਸ਼ ਇਹ ਸਮਝ ਗਏ ਕਿ ਇਸ ਨੂੰ
ਮਹਾਰਾਸ਼ਟਰ ਦਾ ਛਿੰਦੇ ਬਣਾਇਆ ਜਾ ਸਕਦਾ ਹੈ। ਬੀਜੇਪੀ ਇਹਦੇ ਰਾਹੀਂ ਦਾ ਖੇਡਣਾ ਚਾਹੁੰਦੀ ਆ ਔਰ ਇਹਨਾਂ ਦੇ ਜਿਹੜੇ ਬੰਦੇ ਨੇ ਉਹ ਤੋੜਨ ਦੀ ਕੋਸ਼ਿਸ਼ ਹੋ ਸਕਦੀ ਆ, ਕਿਉਂਕਿ ਉਹਨਾਂ ਨੇ ਤਿਆਰੀ ਕਰ ਲਈ ਸੀ ਭਾਰਤੀ ਜਨਤਾ ਪਾਰਟੀ ਨੇ ਕਿ ਬਿਹਾਰ 'ਚ ਹੁਣ ਕੱਲਿਆਂ ਲੜਨਾ, ਆਪਣੇ ਦਮ ਤੇ ਲੜਨਾ। ਸੋ ਉਸ ਤੋਂ ਪਹਿਲਾਂ ਕਿ ਆਹ ਕੁਛ ਸਥਿਤੀ ਹੁੰਦੀ, ਨਤੀਸ਼ ਨੇ ਛੱਡਣਾ ਮਨਜ਼ੂਰ ਸਮਝਿਆ ਕਿ ਨਹੀਂ ਤਾਂ ਮੇਰੀ ਪਾਰਟੀ ਦਾ ਜਮਾਂ ਹੀ ਸੁਪੜਾ ਸਾਫ਼ ਹੋ ਜਾਣਾ, ਕਿਉਂਕਿ ਲਗਾਤਾਰ ਇਹਨਾਂ ਦੀ ਤਾਕਤ ਘਟਾਈ ਜਾ ਰਹੀ। ਸੋ ਇਸ ਲਈ ਇਹਨੇ ਵਾਪਸ ਲਾਲੂ ਪਰਿਵਾਰ ਨਾਲ ਮੁੜਨਾ ਵਾਜਬ ਸਮਝਿਆ। ਬੇਸ਼ੱਕ ਬਿਹਾਰ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਲਾਲੂ ਦੀ ਪਾਰਟੀ ਬਣ ਕੇ ਉੱਭਰੀ ਸੀ, ਪਰ ਉਹਦੇ ਬਾਵਜੂਦ ਬੀਜੇਪੀ ਐਨ ਉਹਦੇ ਨੇੜੇ ਸੀਗੀ। ਸੋ ਇਸ ਲਈ 2 ਸੀਟਾਂ ਦੇ ਫਰਕ ਨਾਲ ਸੀ, 77 ਸੀਟਾਂ ਇਹਨਾਂ ਕੋਲ ਸੀ, 79 ਸੀਟਾਂ ਉਹਨਾਂ ਕੋਲ ਸੀ। ਸੋ 2 ਸੀਟਾਂ ਦੇ ਫਰਕ ਸੀ, ਪਰ ਸਭ ਤੋਂ 3 ਜਿਹੜੀਆਂ ਵੱਡੀਆਂ ਪਾਰਟੀਆਂ ਉਹਨਾਂ 'ਚ ਸਭ ਤੋਂ ਥੱਲੇ ਵਾਲੀ ਪਾਰਟੀ ਹੋਣ ਦੇ ਬਾਵਜੂਦ ਵੀ ਮਤਲਬ ਕਿ ਇਹਨਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ। ਨਤੀਸ਼ ਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਮੁੱਖ ਮੰਤਰੀ ਬਣਨਾ, ਪਰ ਨਾਂ ਦਾ ਹੀ ਮੁੱਖ ਮੰਤਰੀ ਸੀ, ਸਪੀਕਰ ਹੀ ਡਰਾਈ ਜਾਂਦਾ ਸੀ ਮੁੱਖ ਮੰਤਰੀ ਸਾਹਿਬ ਨੂੰ। ਤਾਂ ਨਤੀਸ਼ ਦੀ ਤਾਂ ਸਪੀਕਰ ਨਾਲੇ ਨਹੀਂ ਬਣਦੀ ਸੀ, ਸਪੀਕਰ ਇਹਨਾਂ ਦੀ। ਸੋ ਇਹ ਸਾਰੀ ਸਥਿਤੀ ਨੇ ਉਹਨਾਂ ਨੂੰ ਇਸ ਕਦਰ ਲਈ ਮਜਬੂਰ ਕੀਤਾ। ਔਰ ਇਹ ਘਟਨਾਕ੍ਰਮ ਪ੍ਰਵੀਨ ਜੀ ਪਿਛਲੇ 5-6 ਘਟਨਾਕ੍ਰਮ ਤੋਂ ਨਜ਼ਰ ਆਉਣ ਲੱਗਿਆ ਸੀ, ਚਾਹੇ ਉਹ ਮਤਲਬ ਕਿ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀਆਂ ਦੀ ਬੁਲਾਈ ਬੈਠਕ ਹੋਵੇ, ਉਹ 'ਚ ਨਹੀਂ ਗਏ, ਚਾਹੇ ਨੀਤੀ ਆਯੋਗ ਦੀ ਬੈਠਕ ਹੋਵੇ ਉਹਦੇ ਵਿੱਚ ਨਹੀਂ ਗਏ, ਚਾਹੇ ਫਿਰ ਰਾਸ਼ਟਰਪਤੀ ਮਤਲਬ ਕਿ ਉਹਦਾ ਸਹੁੰ ਚੁੱਕ ਸਮਾਗਮ ਹੋਵੇ ਉਹਦੇ ਵਿੱਚ ਨਹੀਂ ਗਏ, ਦੂਸਰੇ ਜਿਹੜੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਵਿਦਾਈ ਹੋਈ ਉਹਦੇ ਵਿੱਚ ਨਹੀਂ ਗਏ। ਤੇ ਪਿਛਲੇ ਹਫ਼ਤੇ 10 ਦਿਨਾਂ ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ, ਉਹਨਾਂ ਦੇ ਆਗੂ, ਕੇਂਦਰ ਸਰਕਾਰ ਦੇ ਨੁਮਾਇੰਦੇ PMO ਹਾਊਸ ਤੋਂ ਨਤੀਸ਼ ਨੂੰ ਸੁਨੇਹਾ ਆ ਰਹੇ ਸੀ ਕਿ ਮਿਲਣਾ ਚਾਹੁੰਦੇ ਆ, ਤੁਸੀਂ ਆਓ। ਉਹਨਾਂ ਸੱਦਿਆਂ ਤੇ ਵੀ ਨਹੀਂ ਗਏ। ਸੋ ਇਸ ਤੋਂ ਤਾਂ ਸਾਫ਼ ਸੀ ਕਿ ਤੋੜ ਵਿਛੜਾ ਹੋਣਾ। ਪਰ ਸਾਰਿਆਂ ਨੂੰ ਜਿਹੜਾ ਡਰ ਸੀ ਉਹ ਇਹੀ ਸੀ ਕਿ ਬੀਜੇਪੀ ਜਿਹੜਾ ਖੇਡ ਖੇਡਦੀ ਆ, ਪਤਾ ਨਹੀਂ ਕਿਹੜੀ ਬੱਸ ਭਰ ਕੇ ਲੈ ਜਾਵੇ, ਕਿੱਥੇ ਲੈ ਜਾਵੇ, ਉਹਨੂੰ ਜਿਹੜਾ ਰੋਕਿਆ। ਤੁਸੀਂ ਜਿਵੇਂ ਆਪ ਕਿਹਾ ਕਿ ਹਾਂ ਨਤੀਸ਼ ਦੁੱਧ ਧੋਤੇ ਤਾਂ ਨਹੀਂ ਹੈਗੇ, ਸੋ ਸਾਰਿਆਂ ਨੂੰ ਪਤਾ, ਪਰ ਤਾਂ ਵੀ ਲੋਕਾਂ ਨੂੰ ਸਵਾਦ ਆ ਰਿਹਾ ਕਿ ਲੈ ਬਾਈ ਬੀਜੇਪੀ ਦੀ ਇੱਥੇ ਨਹੀਂ ਚੱਲੀ। ਸੋ ਜਿਹੜਾ ਆਨੰਦ ਹੈ, ਇਹਦਾ ਮਤਲਬ ਲੋਕ ਉਹਨਾਂ ਦੀ ਉਸ ਸੱਤਾ, ਕਿਉਂਕਿ ਜੇਕਰ ਲੋਕ ਵੋਟਾਂ ਪਾਉਂਦੇ ਨੇ ਤਾਂ ਤੁਸੀਂ ਚੁਣੇ ਜਾਂਦੇ ਹੋ, ਫਿਰ ਠੀਕ ਹੈ। ਪਰ ਜਦੋਂ ਲੋਕਾਂ ਨੇ ਵੋਟਾਂ ਪਾਈਆਂ ਤੁਹਾਡੇ ਉਲਟ ਤੇ ਤੁਸੀਂ ਉਹਨਾਂ MLA ਨੂੰ ਤੋੜ ਕੇ ਆਪਣੇ ਨਾਲ ਲਿਆ ਰਹੇ ਹੋ, ਤਾਂ ਫਿਰ ਇਹ ਕਿੱਥੋਂ ਦੀ ਮਤਲਬ ਕਿ ਲੋਕਤੰਤਰਕ ਸਿਆਸਤ ਹੈ। ਸੋ ਉਸ ਤੋਂ ਸਮਝ ਆਉਂਦੀ ਹੈ ਕਿ ਬੀਜੇਪੀ ਦੇ ਇਸ ਚੀਜ਼ ਨੂੰ ਮਤਲਬ ਕਿ ਉਹਨਾਂ ਦੀ ਭਾਸ਼ਾ 'ਚ ਹੀ ਉਹਨਾਂ ਨੂੰ ਜਵਾਬ ਦੇਣਾ, ਉਹਨਾਂ ਦੀ ਚਾਲ 'ਚ ਉਹਨਾਂ ਨੂੰ ਚਾਲ ਚੱਲ ਕੇ ਮਾਤ ਦੇਣੀ, ਉਹਨਾਂ ਦੇ ਅੰਦਾਜ਼ 'ਚ ਉਹਨਾਂ ਨੂੰ ਧੋਬੀ ਪਟਕਾ ਦੇਣਾ, ਇਹ ਨਤੀਸ਼ ਨੇ ਦਿੱਤਾ। ਔਰ ਕੱਲ ਲਾਲੂ ਦਾ ਟੱਬਰ ਵੀ ਖੁਸ਼ ਆ, ਕਾਂਗਰਸ ਵੀ ਹੁਣ ਖੁਸ਼ ਆ। ਉਹਨਾਂ ਨੂੰ ਲੱਗਦਾ ਕਿ ਲੈ ਵੀ ਇੱਕ ਥਾਂ ਅਸੀਂ ਇਹ ਜਿਹੜੀ ਉਦਾਹਰਨ ਪੇਸ਼ ਕਰਤੀ, ਹੋ ਸਕਦਾ ਇਹਦਾ ਅਸਰ ਬਾਕੀ ਸੂਬਿਆਂ 'ਚ ਵੀ ਜਾਵੇ। ਸੋ ਇਹ ਇੱਕ ਨਵੇਕਲੀ ਤਰ੍ਹਾਂ ਦੀ ਪਹਿਲ ਕਦਮੀ ਉੱਭਰ ਕੇ ਸਾਹਮਣੇ ਆਈ ਹੈ, ਜਿਹਦੇ ਤੋਂ ਲੱਗਦਾ ਹੈ ਕਿ ਹੁਣ ਜਿਹੜਾ ਖੇਡ ਦੱਸਦੇ ਨੇ ਕਿ ਜੋ ਕੁਝ ਹੋਇਆ ਉਹ ਪਹਿਲੀ ਵਾਰ ਹੋਏਗਾ ਕਿ ਨਤੀਸ਼ ਹੋਰੀ ਜਦੋਂ ਮੁੱਖ ਮੰਤਰੀ ਬਣਨਗੇ ਦੁਬਾਰਾ, ਤਾਂ ਉਹਨਾਂ ਕੋਲ ਗ੍ਰਹਿ ਵਿਭਾਗ ਨਹੀਂ ਹੋਏਗਾ। ਗ੍ਰਹਿ ਵਿਭਾਗ ਹੋ ਸਕਦਾ ਲਾਲੂ ਦੇ ਪਰਿਵਾਰ ਕੋਲ ਹੀ ਜਾਵੇ ਜਾਂ ਲਾਲੂ ਦੀ ਪਾਰਟੀ ਕੋਲ ਜਾਵੇ। ਔਰ ਲਾਲੂ ਦਾ ਮੁੰਡਾ ਉਪ ਮੁੱਖ ਮੰਤਰੀ ਬਣਨਾ ਲਗਭਗ ਤੈਅ ਲੱਗ ਰਿਹਾ, ਤੇ ਕਾਂਗਰਸ ਦਾ ਕਹਿੰਦੇ ਸਪੀਕਰ ਸ਼ਾਇਦ ਬਣਾਇਆ ਜਾਊਗਾ, ਤੇ ਬਾਕੀ ਮੰਤਰੀ ਮੰਡਲ 'ਚ ਸਾਰੀਆਂ ਧਿਰਾਂ ਲਈਆਂ ਜਾਣਗੀਆਂ। ਸੋ ਮਾਂਝੀ ਹੋਰੀ ਵੀ ਨਾਲ ਆ ਗਏ, ਸਾਰੀਆਂ ਧਿਰਾਂ ਇਸ ਸਮੇਂ ਨਾਲ ਨੇ। ਸੋ 122 MLA ਚਾਹੀਦੇ ਨੇ, ਪਰ 160 ਦਾ ਦਾਅਵਾ ਕਰ ਦਿੱਤਾ ਹੈ ਜਿਹੜਾ ਰਾਜਪਾਲ ਹੋਰਾਂ ਨੂੰ ਸੌਂਪਿਆ ਉਹਨਾਂ ਨੇ। ਸੋ ਮਤਲਬ ਉਹਦੇ ਵਿੱਚ 160 ਵਿਧਾਇਕਾਂ ਦਾ ਸਮਰਥਨ ਦਾਅਵਾ ਕੀਤਾ, ਪਰ ਦੱਸ ਰਹੇ ਨੇ ਕਿ 164 ਤੱਕ ਇਹ ਗਿਣਤੀ ਹੋ ਸਕਦੀ ਹੈ। ਸੋ ਇਸ ਲਈ ਨਤੀਸ਼ ਦੀ ਇਹ ਵੱਡੀ ਚਾਲ ਭਾਰਤ ਦੀ ਰਾਜਨੀਤੀ ਵਿੱਚ ਇੱਕ ਵੱਡੀ ਚਾਲ ਹੈ। ਔਰ ਨਤੀਸ਼ ਇਸ ਲਈ ਵੀ ਵੱਖ ਹੋਏ ਨੇ ਕਿਉਂਕਿ ਨਤੀਸ਼ 24 ਦੇ ਵਿੱਚ ਪ੍ਰਧਾਨ ਮੰਤਰੀ ਦਾ ਸੁਪਨਾ ਵੀ ਦੇਖਦੇ ਨੇ। ਸੋ ਇਹ ਜਿਹੜਾ ਵਿਰੋਧੀ ਦਲਾਂ ਵੱਲੋਂ ਬਤੌਰ ਮੁੱਖ ਮੰਤਰੀ, ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਉੱਭਰਨ ਵਾਲੇ ਜਿਹੜੇ ਲੀਡਰ ਨੇ, ਉਹਨਾਂ 'ਚ ਇਹਨਾਂ ਦਾ ਵੀ ਨਾਂ ਕਿਤੇ ਨਾ ਕਿਤੇ ਵੱਜਦਾ ਏ। ਸੋ ਇਸ ਲਈ ਉਸ ਦੌੜ 'ਚ ਵੀ ਬਣਾ ਰਹਿਣਾ ਚਾਹੁੰਦੇ ਨੇ। ਜੇ ਬੀਜੇਪੀ ਦੇ ਗੱਠਜੋੜ 'ਚ ਰਹਿਣਗੇ ਫਿਰ ਤਾਂ ਮੋਦੀ ਦੇ ਪਿੱਛੇ ਹੀ ਖੜਨਾ ਪਏਗਾ ਨਾ, ਫਿਰ ਤੁਸੀਂ ਸਾਹਮਣੇ ਆ ਕੇ ਨਹੀਂ ਖੜ ਸਕਦੇ। ਸੋ ਸਾਹਮਣੇ ਵਾਲੀ ਕਤਾਰ 'ਚ ਕਦੇ ਮਮਤਾ ਦਾ ਨਾਂ ਚੱਲਦਾ, ਕਦੇ ਇਹਨਾਂ ਦਾ ਚੱਲਦਾ, ਕਦੇ ਸ਼ਰਦ ਪਵਾਰ ਦਾ ਚੱਲਦਾ, ਤੇ ਕਦੇ ਕਿਸੇ ਹੋਰ ਲੀਡਰ ਬਾਰੇ ਸੋਚਦਾ। ਇਸ ਲਈ ਇਹ ਦਿਖਾਉਣ ਲਈ ਕਿ ਭਾਈ ਮੈਨੂੰ ਭੁੱਲ ਨਾ ਜਾਇਓ। ਸੋ ਇਸ ਲਈ ਇਹ ਬਗਾਵਤ ਕਰਕੇ ਔਰ ਇਹ ਦਿਖਾਉਣ ਲਈ ਕਿ ਭਾਈ ਮੈਂ ਉਹਨੂੰ ਮਾਤ ਦੇਣਾ ਵੀ ਜਾਣਦਾ। ਸੋ ਤੁਸੀਂ ਮਾਤ ਖਾਧੀਆਂ ਨੇ ਉਹਦੇ ਕੋਲੋਂ, ਮੈਂ ਮਾਤ ਦੇਣਾ ਵੀ ਜਾਣਦਾ। ਸੋ ਇਸ ਲਈ ਹੁਣ ਇਹ ਮਮਤਾ ਔਰ ਨਤੀਸ਼ ਦੋ ਇੱਕੋ ਕੜੀ ਚਾਹੁੰਦੇ ਨੇ, ਜਿਹੜੇ ਕਹਿੰਦੇ ਨੇ ਅਸੀਂ ਬੀਜੇਪੀ ਨੂੰ ਹਰਾਇਆ, ਚਾਹੇ ਉਹ ਮੈਦਾਨ 'ਚ ਹਰਾਇਆ ਹੋਵੇ ਤੇ ਚਾਹੇ ਸਿਆਸੀ ਕੁਰਸੀ ਦੇ ਬੈਠਣ ਦੇ ਲਈ ਹਰਾਇਆ ਹੋਵੇ। ਸੋ ਇਸ ਲਈ ਉਹ ਦੋਵੇਂ ਦਾਅ ਪੇਚਾਂ 'ਚ ਲੀਡਰ ਆਪਣੇ ਆਪ ਨੂੰ ਉਭਾਰ ਕੇ ਲਿਆਏ ਨੇ। ਸੋ ਇਸ ਲਈ ਦੋਵੇਂ ਪ੍ਰਧਾਨ ਮੰਤਰੀ ਦਾਅਵੇਦਾਰ ਬਣ ਕੇ ਆ ਰਹੇ ਨੇ। ਹੁਣ ਕੇਜਰੀਵਾਲ ਇਹਨਾਂ ਦੇ ਮਗਰ ਤੁਰਨਗੇ ਕਿ ਤੀਜੀ ਧਿਰ ਵਜੋਂ ਖੜਨਗੇ, ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਪਰ ਕੀ ਇਹਨਾਂ ਨੂੰ ਸਾਰੀਆਂ ਵਿਰੋਧੀ ਧਿਰਾਂ ਪ੍ਰਵਾਨ ਕਰਨੀਆਂ ਜਾਂ ਨਹੀਂ, ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਪਰ ਆਪਣੇ ਆਪ ਨੂੰ ਫਿਲਹਾਲ ਇਹਨਾਂ ਨੇ ਬਤੌਰ ਉਮੀਦਵਾਰ ਪੇਸ਼ ਕੀਤਾ ਹੈ। ਇਹ ਮੁੱਖ ਮੰਤਰੀ ਬਣ ਕੇ ਪ੍ਰਧਾਨ ਮੰਤਰੀ ਦੌੜ 'ਚ ਖੜਨ ਲਈ ਬਾਹਰ ਆਏ ਨੇ। ਅਸਲੀ ਖੇੜੇ ਆ। ਜੀ। ਵੈਸੇ ਮੋਦੀ ਸਾਹਿਬ ਨਾਲ ਸੁਣਦੇ ਆ ਵੀ ਇਹਨਾਂ ਦੇ ਰਿਸ਼ਤੇ ਕੋਈ ਪਹਿਲਾਂ ਤੋਂ ਬਹੁਤ ਚੰਗੇ ਨਹੀਂ ਨੇ। NDA ਦੇ ਵਿੱਚ ਸੀ 2002 ਦੇ ਵਿੱਚ, ਜਦੋਂ ਗੋਧਰਾ
ਕਤਲੇਆਮ ਨੂੰ ਲੈ ਕੇ ਇਹਨਾਂ ਨੇ ਤਿੱਖੀ ਆਲੋਚਨਾ ਕੀਤੀ ਸੀ ਐਨਡੀਏ ਦੇ ਜੀ ਵਿੱਚ ਰਹਿ ਕੇ। ਹੁਣ ਵੀ 2010 ਦੇ ਵਿੱਚ ਜੀ ਪ੍ਰਵੀਨ ਜੀ ਹੁਣ ਵੀ ਜਦੋਂ ਇਹਨਾਂ ਵਾਲਾ ਅਗਨੀਪਥ ਵਾਲਾ ਮਾਮਲਾ ਆਇਆ ਤਦ ਇਹਨਾਂ ਨੇ ਖੁੱਲ ਕੇ ਵਿਰੋਧਤਾ ਕੀਤੀ ਹੈ। ਐਨਪੀਆਰ ਐਨਸੀਆਰ ਤੇ ਹਾਂ ਟ੍ਰਿਪਲ ਤਲਾਕ ਤੇ ਰਾਮ ਮੰਦਿਰ ਤੇ। ਔਰ 2010 ਦੇ ਵਿੱਚ ਦੱਸਦੇ ਆ ਸ਼ਰਮਾ ਜੀ ਵੀ ਇਹਨਾਂ ਨੇ ਕੋਈ ਡਿਨਰ ਦਾ ਸੱਦਾ ਦਿੱਤਾ ਸੀਗਾ ਵੀ ਆਓ ਤੁਹਾਨੂੰ ਖਾਣਾ ਪਾਣੀ ਛਕਾਉਣੇ ਆ, ਉਹ ਮੁੜ ਕੇ ਰੱਦ ਕਰਤਾ ਸੀਗਾ। ਗੱਲ ਵਿੱਚੋਂ ਨਿਕਲ ਕੇ ਆਈ ਸੀ ਵੀ ਮੋਦੀ ਸਾਹਿਬ ਨਾਲ ਸੰਬੰਧ ਜਿਹੜੇ ਆ ਉਹ ਸਿਖਾਵੇਂ ਨਹੀਂ। 2014 ਦੇ ਵਿੱਚ ਵੀ ਐਨ ਮੌਕੇ ਤੇ ਖੜੇ ਕਹਿੰਦੇ ਵੀ ਮੇਰਾ ਨਹੀਂ ਸੂਤ ਆਉਂਦਾ ਐਨਡੀਏ ਦੇ ਨਾਲ, ਮੌਸਮ ਵਿਗਿਆਨੀ ਚੰਗੇ ਆ, 2024 ਵਾਲੀ ਗੱਲ ਤੁਹਾਡੀ ਦਮ ਭਰਦੀ ਹੈ। ਪਰ ਖੈਰ ਦੇਖਦੇ ਆ ਕੇਜਰੀਵਾਲ ਸਾਹਿਬ ਵੀ ਇਹਨਾਂ ਨਾਲ ਖੜਦੇ ਆ ਕਿ ਨਹੀਂ, ਸ਼ਰਤ ਪਾਰ ਪਾਲਾਬੰਦੀ ਕਤਾਰਬੰਦੀ ਕਰ ਰਹੇ ਆ। ਬਿਲਕੁਲ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਸ਼੍ਰੋਮਣੀ ਕਮੇਟੀ ਦੀ। ਮੈਨੂੰ ਉਸ ਬੀਬੀ ਬਾਰੇ ਜ਼ਰੂਰ ਦੱਸਿਓ ਜਿਹੜੀ ਬੀਬੀ ਨੇ ਹੁਣ ਪ੍ਰਧਾਨਗੀ ਦੇ ਲਈ ਦਾ ਖੇਡਿਆ। ਬੀਬੀ ਜੀ ਪਹਿਲਾਂ ਵੀ ਪ੍ਰਧਾਨ ਬਣਦੇ ਰਹੇ ਨੇ ਜੀ, ਔਰ ਬੀਬੀ ਜੀ ਪਹਿਲਾਂ ਵੀ ਬਾਦਲਾਂ ਦੇ ਆਸ਼ੀਰਵਾਦ ਨਾਲ ਹੀ ਪ੍ਰਧਾਨ ਬਣੇ ਨੇ। ਠੀਕ ਹੈ। ਔਰ ਅੱਜ ਕੱਲ ਉਹ ਸਾਰੇ ਪਾਸਿਓਂ ਆਸ਼ੀਰਵਾਦ ਚਾਹੁੰਦੇ ਨੇ ਕਿ ਮੈਨੂੰ ਹਰ ਪਾਸੇ ਆਸ਼ੀਰਵਾਦ ਮਿਲ ਜਾਵੇ। ਪ੍ਰਕਾਸ਼ ਸਿੰਘ ਬਾਦਲ ਨਾਲ ਰਿਸ਼ਤਾ ਸੁਖਾਵਾਂ ਹੈ ਤੇ ਸੁਖਵੀਰ ਨੂੰ ਥੋੜ੍ਹੀਆਂ ਜਿਹੀਆਂ ਅੱਖਾਂ ਦਿਖਾਈਆਂ ਬੀਬੀ ਨੇ, ਤੇ ਪਰ ਮੁਲਾਕਾਤ ਵੀ ਕਰ ਲਈ। ਬਿਲਕੁਲ ਮੈਂ ਬੀਬੀ ਜਗੀਰ ਕੌਰ ਦੀ ਗੱਲ ਕਰ ਰਿਹਾ ਜੀ। ਬੀਬੀ ਜਗੀਰ ਕੌਰ ਹੋਰਾਂ ਦਾ ਪ੍ਰਕਾਸ਼ ਸਿੰਘ ਬਾਦਲ ਨਾਲ ਚੰਗਾ ਸਿਆਸੀ ਤੌਰ ਦੇ ਉੱਤੇ ਚੰਗਾ ਮਤਲਬ ਕਿ ਰਿਸ਼ਤਾ ਹੈ, ਪਰ ਸੁਖਬੀਰ ਬਾਦਲ ਨਾਲ, ਖਾਸ ਕਰਕੇ ਹਰਸਿਮਰਤ ਕੌਰ ਬਾਦਲ ਨਾਲ ਜੀ ਨਹੀਂ ਬਣੀ। ਪ੍ਰਧਾਨ ਹੁੰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇੱਕ ਵਾਰ ਆਪਸ ਦੇ ਵਿੱਚ ਤਕਰਾਰ ਇੱਥੋਂ ਤੱਕ ਵੱਧ ਗਈ ਸੀ ਕਿ ਉਹਨਾਂ ਨੇ ਮੂਲ ਮੰਤਰ ਦੀ ਇੱਕ ਤਖਤੀ ਲਵਾਈ ਸੀਗੀ ਤੇ ਉਸ ਤਖਤੀ ਨੂੰ ਲੈ ਕੇ ਇੰਨਾ ਰੋਸਾ ਵੱਧ ਗਿਆ ਸੀਗਾ, ਕਹਿੰਦੇ ਕਿ ਦੁਆ ਸਲਾਮ ਵੀ ਬੰਦ ਹੋ ਗਈ ਸੀ ਇਹਨਾਂ ਦੋਨਾਂ 'ਚ। ਸੋ ਇੱਥੋਂ ਹਿਸਾਬ ਲਾ ਲਓ ਕਿ ਤੁਸੀਂ ਸੁਖਬੀਰ ਬਾਦਲ ਤੇ ਹਰਸਿਮਰਤ ਨਾਲ ਬੀਬੀ ਜਗੀਰ ਕੌਰ ਦਾ ਰਿਸ਼ਤਾ ਕਿਹਾ ਜਾ, ਇਹ ਚਰਚਾ ਖੂਬ ਜਨਤਕ ਹੋਈ। ਪਰ ਉਸ ਤੋਂ ਬਾਅਦ ਵੀ ਪਾਰਟੀ ਦੇ ਵਿੱਚ ਕੋਰ ਕਮੇਟੀ ਦੇ ਵਿੱਚ ਵੱਡੇ ਲੀਡਰਾਂ 'ਚ ਇਹਨਾਂ ਦਾ ਨਾਮ ਵੱਜਦਾ ਰਿਹਾ, ਕਿਉਂਕਿ ਇੱਕ ਮਹਿਲਾ ਚਿਹਰਾ ਵਜੋਂ, ਇੱਕ ਤੇਜ਼ ਤਰਾਰ ਲੀਡਰ ਵਜੋਂ, ਇੱਕ ਧਾਰਮਿਕ ਚਿਹਰੇ ਵਜੋਂ ਤੇ ਧਰਮ ਦਾ ਵੀ ਰਾਜਨੀਤੀ ਦਾ ਵੀ ਸਮਝ ਰੱਖਣ ਪੱਖੋਂ ਅਕਾਲੀ ਦਲ ਨੂੰ ਵੀ ਇਹਨਾਂ ਦੀ ਲੋੜ ਸੀ। ਸੋ ਬੀਬੀ ਜਗੀਰ ਕੌਰ ਅੱਜ ਕੱਲ੍ਹ ਉਹਨਾਂ ਬੈਠਕਾਂ 'ਚ ਬੈਠਦੀ ਹੈ ਜਿਹੜੀਆਂ ਬੈਠਕਾਂ ਬਾਦਲਾਂ ਨੂੰ ਲਾਂਭੇ ਕਰਨ ਲਈ ਕੀਤੀਆਂ ਜਾਂਦੀਆਂ ਨੇ, ਪਰ ਪਾਰਟੀ ਦੇ ਲੀਡਰ ਕਹਿੰਦੇ ਨੇ ਕਿ ਅਸੀਂ ਬਗਾਵਤ ਕਰਨ ਲਈ ਨਹੀਂ, ਅਸੀਂ ਤਾਂ ਪਾਰਟੀ ਨੂੰ ਤਕੜਾ ਕਰਨ ਲਈ ਬੈਠਕਾਂ ਕਰ ਰਹੇ ਹਾਂ। ਔਰ ਜਿਹੜੀ ਬੈਠਕ ਦੀ ਗੱਲ ਆਪਾਂ ਕੱਲ ਵੀ ਕਰਕੇ ਹਟੇ ਹਾਂ ਕਿ ਅੰਮ੍ਰਿਤਸਰ 'ਚ ਜਿਹੜੀ ਬੈਠਕ ਹੋਈ ਸੀ, ਉਹ ਬੈਠਕ ਆਪਾਂ ਕੱਲੇ ਗੱਲ ਕੀਤੀ ਕਿ ਤੈਅਸ਼ੁਦਾ ਸਹਿਤ ਜਨਤਕ ਕੀਤੀ ਗਈ। ਉਹ ਇੱਕ ਸਹਿਮਤੀ ਨਾਲ ਮਤਲਬ ਕਿ ਲੋਕਾਂ 'ਚ ਆਉਣ ਦਿੱਤੀ। ਉਹ ਤੋਂ ਪਹਿਲਾਂ 4 ਬੈਠਕਾਂ ਚੰਡੀਗੜ੍ਹ 'ਚ ਗੁਪਤ ਹੋ ਚੁੱਕੀਆਂ ਨੇ। ਸੋ 4 ਬੈਠਕਾਂ ਇਹਨਾਂ ਹੀ ਧਿਰਾਂ ਦੀਆਂ ਗੁਪਤ ਹੋ ਚੁੱਕੀਆਂ ਨੇ। ਉਹ ਗੁਪਤ ਬੈਠਕਾਂ ਦੀ ਖਾਸ ਗੱਲ ਇਹ ਆ ਪ੍ਰਵੀਨ ਜੀ ਕਿ ਉਹਨਾਂ ਬੈਠਕਾਂ ਦੇ ਵਿੱਚ ਕੁਝ ਲੋਕ ਅਜਿਹੇ ਸ਼ਾਮਲ ਵੀ ਹੋਏ ਔਰ ਕੁਝ ਦੇ ਸੰਦੇਸ਼ ਵੀ ਆਏ ਜਿਹੜੇ ਅੱਜ ਕੱਲ ਬੀਜੇਪੀ ਨਾਲ ਨੇ, ਜਿਹੜੇ ਅੱਜ ਕੱਲ ਕਾਂਗਰਸੀਆਂ ਨਾਲ ਨੇ, ਜਿਹੜੇ ਅੱਜ ਕੱਲ ਆਮ ਆਦਮੀ ਪਾਰਟੀ ਨਾਲ ਨੇ, ਜਿਹੜੇ ਅੱਜ ਕੱਲ ਅਕਾਲੀ ਦਲ ਤੋਂ ਛੱਡ ਕੇ ਨਵੇਂ ਅਕਾਲੀ ਦਲਾਂ ਨਾਲ ਨੇ। ਪਰ ਪੁਰਾਣਾ ਸੰਬੰਧ ਉਹਨਾਂ ਦਾ ਅਕਾਲੀ ਦਲ ਨਾਲ ਰਿਹਾ। ਉਹਨਾਂ ਧਿਰਾਂ ਦੇ ਸੁਨੇਹੇ ਵੀ ਆਏ ਔਰ ਕੁਝ ਲੋਕ ਇਹਨਾਂ ਨੂੰ ਗੁਪਤ ਬੈਠਕਾਂ 'ਚ ਆ ਕੇ ਕੱਲਿਆਂ ਉੱਠ ਕੇ ਮਿਲ ਵੀ ਲਏ ਕਿ ਭਾਈ ਜੇ ਤੁਸੀਂ ਵੱਖਰਾ ਬਣਾਉਂਦੇ ਹੋ, ਬਾਦਲਾਂ ਨੂੰ ਬਾਹਰ ਕਰਕੇ ਬਣਾਉਂਦੇ ਹੋ ਜਾਂ ਬਾਦਲਾਂ ਨੂੰ ਲਾਂਭੇ ਕਰਕੇ ਇਸੇ ਅਕਾਲੀ ਦਲ ਨੂੰ ਬਣਾਉਂਦੇ ਹੋ, ਤਾਂ ਅਸੀਂ ਵੀ ਤੁਹਾਡੇ ਨਾਲ ਆ ਜਾਵਾਂਗੇ। ਇਹਦਾ ਮਤਲਬ ਆਮ ਆਦਮੀ ਪਾਰਟੀ ਤੋਂ ਵੀ ਅਕਾਲੀ ਦਲ ਚੋਂ ਗਏ ਲੋਕ ਵਾਪਸ ਆ ਸਕਦੇ ਨੇ, ਕਾਂਗਰਸ ਕੰਨੀ ਬੀਜੇਪੀ ਕੰਨੀ ਗਏ ਲੋਕ ਵੀ ਵਾਪਸ ਆ ਸਕਦੇ ਨੇ, ਔਰ ਜਿਹੜਾ ਢੀਂਡਸਾ ਬ੍ਰਹਮਪੁਰਾ ਹੋਰਾਂ ਦਾ ਧੜਾ ਹੈ ਉਹ ਸਾਰਾ ਵੀ ਮਿਲ ਕੇ ਵਾਪਸ ਆ ਸਕਦਾ। ਸੋ ਇਸ ਲਈ ਉਹ ਗੁਪਤ ਬੈਠਕਾਂ ਖੂਬ ਹੁਣ ਚਰਚਾ ਬਟੋਰ ਰਹੀਆਂ ਨੇ। ਤੇ ਉਸ ਤੋਂ ਬਾਅਦ ਫਿਰ ਅੰਮ੍ਰਿਤਸਰ ਵਾਲੀ ਬੈਠਕ ਜਾਣ-ਬੁੱਝ ਕੇ ਸਾਹਮਣੇ ਲਿਆਂਦੀ ਤੇ ਅੰਮ੍ਰਿਤਸਰ ਦੀ ਬੈਠਕ ਤੋਂ ਬਾਅਦ ਬੀਬੀ ਜਗੀਰ ਕੌਰ ਜੀ ਚੰਡੀਗੜ੍ਹ ਆਏ, ਸੁਖਬੀਰ ਬਾਦਲ ਜੀ ਨਾਲ ਮੁਲਾਕਾਤ ਕਰ ਲਈ। ਅੱਛਾ, ਮੁਲਾਕਾਤ ਤੋਂ ਬਾਅਦ ਫੋਨ ਮਿਲਾ ਕੇ ਚੰਦੂ ਮਾਜਰੇ ਨਾਲ ਵੀ ਗੱਲ ਕਰਾਤੀ, ਕਹਿੰਦੇ 1-2 ਹੋਰ ਲੀਡਰਾਂ ਨਾਲ ਵੀ ਗੱਲ ਕਰਾਤੀ। ਤੇ ਹੁਣ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਭਾਈ ਐਕਤੀ ਤੁਹਾਡੀ ਜੇਬ ਚੋਂ ਪ੍ਰਧਾਨ ਨਹੀਂ ਨਿਕਲੂਗਾ, ਐਕਤੀ ਤੁਹਾਡੀ ਪਰਚੀ ਚੋਂ, ਤੁਹਾਡੇ ਲਿਫਾਫੇ ਚੋਂ ਪ੍ਰਧਾਨ ਨਹੀਂ ਨਿਕਲੂਗਾ। ਤੇ ਬੀਬੀ ਜਗੀਰ ਕੌਰ ਸਾਂਝਾ ਉਮੀਦਵਾਰ ਬਣਨਾ ਚਾਹੁੰਦੇ ਨੇ। ਅਕਾਲੀ ਦਲ ਦੇ ਅੰਦਰ ਨੇ, ਅਕਾਲੀ ਦਲ ਦੇ ਅੰਦਰੋਂ ਵੀ ਸਾਂਝਾ ਉਮੀਦਵਾਰ ਬਣਨਾ ਚਾਹੁੰਦੇ ਨੇ ਕਿ ਬਾਦਲ ਵੀ ਕਹਿ ਦੇਣ ਕਿ ਠੀਕ ਹੈ ਸਾਡਾ ਉਮੀਦਵਾਰ ਜਗੀਰ ਕੌਰ ਆ, ਤੇ ਵਿਰੋਧੀ ਧੜਾ ਵੀ ਕਹਿ ਦੇਵੇ ਜਿਹੜਾ ਅੰਦਰ ਰਹਿ ਕੇ ਵਿਰੋਧ ਕਰ ਰਿਹਾ ਕਿ ਉਹ ਸਾਡਾ ਉਮੀਦਵਾਰ। ਤੇ ਇਸ ਮਸਲੇ ਤੇ ਉਹ ਢੀਂਡਸੇ ਹੋਰਾਂ ਨਾਲ ਵੀ ਸੰਪਰਕ ਸਾਧ ਰਹੇ ਨੇ ਕਿ ਜੇਕਰ ਉਹ ਵੀ ਇਸ ਗੱਲ ਲਈ ਹਾਮੀ ਭਰ ਦੇਣ, ਕਿਉਂਕਿ ਇਸ ਮੌਕੇ 25-30 ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹ ਸਿੱਧੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਗਰੁੱਪ ਨਾਲ ਨੇ, ਤੇ ਇੰਨੇ ਕੁ ਮੈਂਬਰ ਹੀ ਇੱਧਰ
ਇਆਲੀ ਹੋਰੀ ਚੰਦੂ ਮਾਜਰੇ ਨਾਲ ਵੀ ਦੱਸੇ ਜਾਂਦੇ ਨੇ। ਤੇ ਕੁਝ ਮੈਂਬਰ ਸਿਮਰਜੀਤ ਮਾਨ ਦੇ ਸੰਪਰਕ 'ਚ ਵੀ ਉਹਨਾਂ ਦਾ ਇੱਕ ਵੱਖਰਾ ਧੜਾ ਬੋਲਦਾ, ਘੱਟ ਹੋਵੇ ਵੱਧ ਹੋਵੇ, ਤੇ ਕੁਛ ਢੀਂਡਸੇ ਹੋਰਾਂ ਨਾਲ ਵੀ ਮਤਲਬ ਹੈਗੇ ਨੇ। ਸੋ ਇਸ ਲਈ ਅਕਾਲੀ ਦਲ ਨੂੰ ਵੀ ਲੱਗਦਾ ਕਿ ਜੇਕਰ ਅਸੀਂ ਵੱਖਰਾ ਉਮੀਦਵਾਰ ਦਿੱਤਾ ਸ਼ਾਇਦ ਸਾਡੀ ਫਜ਼ੀਅਤ ਨਾ ਹੋ ਜਾਵੇ, ਇਸ ਲਈ ਉਹ ਕਾਹਲੀ ਵੀ ਹੈ। ਕਹਿੰਦੇ ਸ਼ਾਇਦ ਨਵੰਬਰ 'ਚ ਉਹ ਨਵੇਂ ਪ੍ਰਧਾਨ ਦੀ ਚੋਣ ਕਰਾ ਕੇ ਤੇ ਉਹਨੂੰ ਦੁਬਾਰਾ ਮਤਲਬ ਕਿ ਪ੍ਰਧਾਨ ਬਣਨ। ਉਹਦੇ ਲਈ ਬੀਬੀ ਜਗੀਰ ਕੌਰ ਦਾ ਪੇਚ ਫਿੱਟ ਕਰ ਰਹੀ ਹੈ, ਪਰ ਇਹ ਸਾਰੇ ਦਾ ਪੇਚ ਫਿੱਟ ਕਰਨ ਦੇ ਬਾਵਜੂਦ ਵੀ ਅਕਾਲੀ ਦਲ ਦਾ ਮਸਲਾ ਨਹੀਂ ਨਿਬੜਿਆ, ਕਿਉਂਕਿ ਅਨੁਸ਼ਾਸਨੀ ਕਮੇਟੀ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਬਣਾਈ ਉਹਨੂੰ ਲੈ ਕੇ ਚੰਦੂ ਮਾਜਰੇ ਹੋਰਾਂ ਨੇ, ਜਗਮੀਤ ਬਰਾੜ ਹੋਰਾਂ ਨੇ, ਇਆਲੀ ਹੋਰਾਂ ਨੇ ਸਵਾਲ ਖੜੇ ਕਰ ਦਿੱਤੇ। ਉਹ ਕਹਿੰਦੇ ਕਿ ਪ੍ਰਧਾਨ ਸਾਹਿਬ ਦੱਸਦਾ ਦਿਓ, ਢਾਂਚਾ ਤਾਂ ਆਪਾਂ ਭੰਗ ਕੀਤਾ, ਕੋਰ ਕਮੇਟੀ ਆਪਣੇ ਕੋਲ ਹੈ ਨਹੀਂ, ਤੇ ਕਿਹਨੇ ਨਿਯੁਕਤ ਕਰਤੇ ਫਿਰ? ਅਨੁਸ਼ਾਸਨੀ ਕਮੇਟੀ ਬਣਾਉਣ ਦਾ ਅਧਿਕਾਰ ਕਿਵੇਂ? ਕਿ ਪਹਿਲਾਂ ਤੁਸੀਂ ਢਾਂਚਾ ਬਣਾਉਣ ਲਈ ਇਜਲਾਸ ਤਾਂ ਬੁਲਾ ਲਓ, ਆਪਣੇ ਵਰਕਰਾਂ ਦਾ ਇਕੱਠ ਤਾਂ ਕਰ ਲਓ, ਨਵੀਂ ਕਮੇਟੀ ਦਾ ਚੁਣ ਲਓ, ਉਹ ਕਮੇਟੀ ਅੱਗੇ ਅਨੁਸ਼ਾਸਨੀ ਕਮੇਟੀ ਬਣਾਵੇ। ਸੋ ਪ੍ਰਧਾਨ ਸਾਹਿਬ ਇਕੱਲੇ ਹੀ ਕਹਿੰਦੇ ਪ੍ਰਧਾਨ ਸਾਹਿਬ ਤੁਹਾਨੂੰ ਜੇ ਪ੍ਰਧਾਨਗੀ ਛੱਡੀ ਆ ਜਾਂ ਤੁਸੀਂ ਰੱਖੀ ਆ ਤਾਂ ਉਹ ਇਸ ਲਈ ਹੈ ਕਿ ਆਪਾਂ ਨਵੇਂ ਸਿਰੇ ਤੋਂ ਅਕਾਲੀ ਦਲ ਦੇ ਪੁਨਰ ਗਠਨ ਲਈ ਪਹਿਲ ਕਦਮੀ ਕਰੀਏ। ਤੇ ਪਰ ਇਹ ਥੋੜਾ ਕਿ ਤੁਸੀਂ ਔਰ ਅਨੁਸ਼ਾਸਨੀ ਕਮੇਟੀ ਬਣਾਉਣ ਨੂੰ ਕਹਿੰਦੇ ਤੁਸੀਂ ਜੀ ਵੱਡੇ ਲੀਡਰ ਉਹ ਛੱਡਤੇ, ਕਹਿੰਦੇ ਜਿਹੜੇ ਸੀਨੀਅਰ ਲੀਡਰਸ਼ਿਪ ਸੀ ਉਹਨੂੰ ਛੱਡਤਾ, ਜਾਣ ਬੁੱਝ ਕੇ ਸਾਨੂੰ ਇੱਥੇ ਵੀ ਬੇਇੱਜ਼ਤੀ ਕਰ ਰਹੇ ਹੋ। ਸੋ ਇਸ ਲਈ ਇਹ ਪਾੜਾ ਘਟਣ ਦੀ ਬਜਾਏ ਵੱਧਦਾ ਜਾ ਰਿਹਾ। ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸੁਖਬੀਰ ਬਾਦਲ ਨੇ ਖੇਡ ਖੇਡਿਆ ਸੀ ਕਿ ਅਨੁਸ਼ਾਸਨੀ ਕਮੇਟੀ ਬਣਾ ਕੇ ਥੋੜਾ ਜਿਹਾ ਡਰਾ ਲਈਏ, ਨਾ ਉਹ ਕਾਰਵਾਈ ਕਰਨ ਦੀ ਸਥਿਤੀ 'ਚ ਹੈਗੇ, ਨਾ ਕਰਨਾ ਚਾਹੁੰਦੇ ਨੇ। ਪਰ ਹੁਣ ਇਹ ਸਥਿਤੀ ਕਿਤੇ ਨਾ ਕਿਤੇ ਉਹਨਾਂ ਨੂੰ ਕੁਰਸੀ ਛੱਡਣ ਲਈ ਮਜਬੂਰ ਜ਼ਰੂਰ ਕਰੇਗੀ। ਅਕਾਲੀ ਦਲ ਕੋਲ ਇਸ ਮੌਕੇ ਸੁਖਬੀਰ ਬਾਦਲ ਬਿਨਾਂ ਫੌਜ ਦੇ ਜਰਨੈਲ ਨੇ, ਜਿਨ੍ਹਾਂ ਨਾਲ ਇੱਕ ਵੀ ਸੈਨਿਕ ਹਲੇ ਸਿੱਧਾ ਖੜਾ ਨਜ਼ਰ ਨਹੀਂ ਆ ਰਿਹਾ, ਜੇ ਕੋਈ ਹੈਗਾ ਵੀ ਆ ਤਾਂ ਚੋਰੀ ਛਿਪੇ ਦਮ ਭਰਦਾ ਹੋਵੇ। ਜਨਤਕ ਤੌਰ ਤੇ ਹੁਣ ਬਹੁਤ ਘੱਟ ਉਹਨਾਂ ਨਾਲ ਲੀਡਰ ਰਹਿ ਗਏ ਨੇ। ਇਸ ਲਈ ਅਕਾਲੀ ਦਲ ਜੇਕਰ ਨਵੇਂ ਰੂਪ 'ਚ ਆਊਗਾ ਤਾਂ ਉਹਦੀ ਤਸਵੀਰ ਦੇ ਵਿੱਚ ਸੁਖਬੀਰ ਬਾਦਲ ਹੋਰੀ ਜਾਂ ਬਾਦਲ ਪਰਿਵਾਰ ਸ਼ਾਇਦ ਨਜ਼ਰ ਨਾ ਆਵੇ। ਇਹ ਬਣਦੀ ਜਾ ਰਹੀ ਹੈ ਤਸਵੀਰ। ਜੀ, ਇਹ ਗੱਲ ਤੁਹਾਡੀ ਬਿਲਕੁਲ ਜਾਇਜ਼ ਹੈ ਕਿ ਉਹਨਾਂ ਦੇ ਨਾਲ ਕੋਈ ਖੜਾ ਨਜ਼ਰ ਨਹੀਂ ਆ ਰਿਹਾ। ਜ਼ੀਰੇ ਹਾਈਵੇ ਰੋਕਣ ਵਾਲੇ ਮਸਲੇ ਤੇ ਉਹਨਾਂ ਨੇ ਪੇਸ਼ੀ ਭੁਗਤੀ ਹੈ। ਜਿਸ ਸੁਖਬੀਰ ਬਾਦਲ ਦੇ ਮਗਰ 300 ਗੱਡੀ ਹੁੰਦੀ ਸੀ, ਉਹਦੇ ਨਾਲ 10 ਵਰਕਰ ਸੀ। ਸੋ ਜੀ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਜ਼ਾਦੀ ਦੀ। ਆਜ਼ਾਦੀ ਨੂੰ ਭਾਰਤ ਕਿਵੇਂ ਮਨਾਉਂਦਾ ਤੇ ਪੰਜਾਬ ਕਿਵੇਂ ਮਨਾਉਂਦਾ, ਇਹ ਦੋ ਵੱਖੋ ਵੱਖਰੀਆਂ ਗੱਲਾਂ ਨੇ। ਪੰਜਾਬ ਦੇ ਜ਼ਖਮ ਰਿਸ ਪੈਂਦੇ ਨੇ ਅਗਸਤ ਮਹੀਨਾ ਚੜ੍ਹਦੇ ਹੀ, ਜੂਨ ਦੇ ਵਿੱਚ, ਕਿਉਂਕਿ ਕਤਲੇਆਮ ਜਾਂ ਇਹ ਚੀਜ਼ਾਂ ਜੁਲਾਈ ਅਗਸਤ ਦੇ ਵਿੱਚ ਵਾਪਰਨੀਆਂ ਸ਼ੁਰੂ ਹੋ ਗਈਆਂ ਸੀ। ਕੁਝ ਖੌਫ ਸੀਗਾ ਕਿ ਜਾਇਦਾਦਾਂ ਛੱਡਣੀਆਂ ਪੈਣਗੀਆਂ, ਜੀ ਛੱਡਣੇ ਪੈਣਗੇ, ਕਿਸੇ ਨੇ ਕਿਆਫਿਆ ਨਹੀਂ ਸੀ। ਬਿਲਕੁਲ। ਹੁਣ 10 ਲੱਖ ਜਿਹੜੇ ਮਾਰੇ ਗਏ ਸਾਡੇ ਪੰਜਾਬੀ ਜੰਗੇ ਆਜ਼ਾਦੀ ਦੀ ਭੇਂਟ ਚੜ੍ਹ ਗਏ, ਉਹਨਾਂ ਨੂੰ ਕਹਿੰਦੇ ਸ਼ਰਧਾਂਜਲੀ ਦੀ। ਪ੍ਰਵੀਨ ਜੀ, ਤੁਸੀਂ ਜੂਨ ਮਹੀਨੇ ਦੀ ਗੱਲ ਕੀਤੀ ਜੀ। ਜੂਨ ਮਹੀਨਾ ਚਾਹੇ ਆਜ਼ਾਦੀ ਵਾਲੇ 1947 ਵਾਲਾ ਹੋਵੇ ਤੇ ਚਾਹੇ 1984 ਵਾਲਾ ਹੋਵੇ, ਜੂਨ ਮਹੀਨਾ ਹਮੇਸ਼ਾ ਤਪਾਉਂਦਾ ਹੈ ਸਾਨੂੰ। ਜੀ। ਸਾਡੇ ਉਹ ਜ਼ਖਮ ਮਤਲਬ ਕਿ ਖਰਿੰਡ ਆਉਣੇ ਵੀ ਨਹੀਂ ਗਏ। ਜੀ ਜੀ ਬਿਲਕੁਲ। ਉਹ ਕਦੇ ਸੁੱਕਣੇ ਵੀ ਨਹੀਂ, ਜ਼ਖਮ ਭਰਨੇ ਵੀ ਨਹੀਂ ਗਏ ਜਿਹੋ ਜਿਹੇ ਦਿੱਤੇ ਨੇ, ਚਾਹੇ ਉਹ ਦੋ ਦੇਸ਼ ਬਣਾਉਣ ਦੇ ਨਾਂ ਤੇ ਦਿੱਤੇ ਹੋਣ ਤੇ ਚਾਹੇ ਪੰਜਾਬ ਨੂੰ ਮਤਲਬ ਕਿ ਸਿੱਖ ਭਾਈਚਾਰੇ ਨੂੰ ਮਤਲਬ ਕਿ ਅਲੱਗ ਥਲੱਗ ਪਾਉਣ ਲਈ ਦਰਬਾਰ ਸਾਹਿਬ ਤੇ ਹਮਲੇ ਵਰਗੀ ਘਟਨਾ। ਸੋ ਇਸ ਲਈ ਉਹ ਜ਼ਖਮ ਨਹੀਂ ਭਰਨੇ। ਪਰ ਇਸ ਮੌਕੇ ਜਿਹੜੀ ਪਹਿਲ ਕਦਮੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀਤੀ ਹੈ, ਜੇਕਰ ਉਹਦੇ ਪਰ ਗੌਰ ਕਰੀਏ ਤਾਂ ਇਹ ਬੜੀ ਮਤਲਬ ਕਿ ਦਿਲ ਨੂੰ ਸਕੂਨ ਦੇ ਰਹੀ ਹੈ। ਅਜੇ ਉਹ ਅਖੰਡ ਪਾਠ ਸਾਹਿਬ ਰੱਖੇ ਜਾਣੇ ਨੇ, ਭੋਗ ਪੈਣੇ ਨੇ। ਸੋ ਇਸ ਲਈ ਉਹਦੇ ਬਾਵਜੂਦ ਵੀ ਮਤਲਬ ਕਿ ਇਹ ਮਨ ਨੂੰ ਬਹੁਤ ਰਾਹਤ ਦਿੰਦੇ ਨੇ ਕਿ ਹਾਂ ਇੱਕ ਨਵੇਕਲੀ ਪਹਿਲ ਕਦਮੀ ਹੋਈ ਹੈ। ਕਿਉਂਕਿ 14 ਅਗਸਤ ਨੂੰ ਪਾਕਿਸਤਾਨ ਮਨਾਉਂਦਾ ਤੇ 15 ਅਗਸਤ ਨੂੰ ਅਸੀਂ ਮਨਾਉਂਦੇ ਹਾਂ, ਹੈ ਨਾ। ਤੇ 14 ਤਰੀਕ ਨੂੰ ਅਖੰਡ ਪਾਠ ਸਾਹਿਬ ਰੱਖਿਆ ਜਾਣਾ ਤੇ 16 ਤਰੀਕ ਨੂੰ ਉਹਦੇ ਭੋਗ ਪੈਣੇ ਨੇ। ਇਹ ਜਿੰਨੇ ਵੀ ਆਜ਼ਾਦੀ ਦੇ ਇਸ ਜੰਗ ਦੇ ਵਿੱਚ ਸ਼ਹੀਦ ਹੋਣ ਤੋਂ ਬਾਅਦ ਵੀ ਜਿਹੜੇ ਆਪ ਹੀ ਅਸੀਂ ਆਪਣੇ ਲੋਕਾਂ ਨੇ ਮਾਰ ਲਏ, ਇਹ ਉਹਨਾਂ ਨੂੰ ਯਾਦ ਕਰਦਿਆਂ, ਉਹਨਾਂ ਨੂੰ ਉਹਨਾਂ ਦੀ ਸ਼ਾਂਤੀ ਲਈ, ਉਹਨਾਂ ਨੂੰ ਮਤਲਬ ਕਿ ਮੁੜ ਕੇ ਆਪਣੇ ਚੇਤਿਆਂ 'ਚ ਵਸਾਉਣ ਦੇ ਲਈ ਇਹ ਇੱਕ ਪਹਿਲ ਕਦਮੀ ਕੀਤੀ ਔਰ ਕਮਾਲ ਮਤਲਬ ਕਿ ਬਹੁਤ ਚੰਗਾ ਲੱਗਿਆ। ਤੁਸੀਂ ਇਹ ਦੇਖੋ ਪ੍ਰਵੀਨ ਜੀ ਕਿ ਉਸ ਸਮੇਂ ਨਾ ਸਾਡੇ ਕੋਲ ਹਥਿਆਰ ਸੀ, ਨਾ ਗੋਲੀਆਂ, ਬੰਦੂਕਾਂ, ਨਾ ਰਸਾਇਣਿਕ ਬੰਬ। ਅਸੀਂ ਲਾਠੀਆਂ, ਤਰਵਾਲ, ਕਿਰਪਾਨਾਂ, ਟਕੂਏ, ਇਹਨਾਂ ਚੀਜ਼ਾਂ ਨਾਲੇ ਆਪਣੇ 10 ਲੱਖ ਬੰਦੇ ਮਾਰ ਲਏ। ਜੀ। ਮਰੇ ਕਿਹਦੇ? ਇਸੇ ਭਾਰਤ ਦੇ ਮਰੇ, ਇਸੇ ਪੰਜਾਬ ਦੇ ਮਰੇ। ਮਤਲਬ ਆਜ਼ਾਦ ਦੇਸ਼ ਹੁੰਦਾ, ਵੰਡ ਬੰਗਾਲ ਤੇ ਪੰਜਾਬ ਦੀ ਹੁੰਦੀ ਹੈ, ਟੁਕੜੇ ਪੰਜਾਬ ਤੇ ਬੰਗਾਲ ਦੇ ਹੁੰਦੇ ਨੇ। ਕਾਰਨ ਇਹ ਦੋਏ ਸੂਬੇ ਸੀ ਬਾਗੀ ਹੋ ਕੇ ਲੜਨ ਵਾਲੇ। ਇਹੀ ਦੋਏ ਸੂਬੇ ਸੀ ਜਿਨ੍ਹਾਂ ਨੇ ਬਗਾਵਤ ਕੀਤੀ, ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਆਮੋ ਸਾਹਮਣੇ ਆਡਾ ਲਿਆ। ਬੇਸ਼ੱਕ ਬਾਕੀ ਸੂਬਿਆਂ ਦਾ ਵੀ ਯੋਗਦਾਨ ਹੈ, ਪਰ ਕੀ ਕਦਰ ਹੈ ਇਹ ਆਪਾਂ ਜਾਣਦੇ ਹਾਂ। ਔਰ ਉਹਦਾ ਖਮਿਆਜ਼ਾ ਸਾਨੂੰ ਭੁਗਤਣਾ ਪਿਆ
ਕਿ ਨਕਸ਼ੇ ਤੇ ਜਿੱਥੇ ਲੀਕ ਖਿੱਚੀ ਗਈ ਉਸ ਲੀਕ ਦੇ ਅਨੁਸਾਰ ਸਾਡੀ ਵੰਡ ਪਾ ਦਿੱਤੀ ਗਈ। ਦੇਖਿਆ ਹੀ ਨਹੀਂਗਾ ਕਿ ਕੀ ਇਹਦੇ ਵਿੱਚ ਆ ਰਿਹਾ। ਸੋ ਇਸ ਲਈ ਨਾ ਸਾਡੇ ਧਾਰਮਿਕ ਅਕੀਦੇ ਦੇਖੇ, ਨਾ ਸਾਡੀਆਂ ਜ਼ਮੀਨਾਂ ਦੇਖੀਆਂ, ਨਾ ਸਾਡੇ ਪਰਿਵਾਰ ਦੇਖੇ, ਨਾ ਸਾਡੇ ਦਰਿਆ ਨਦੀਆਂ ਦੇਖੀਆਂ। ਸੋ ਲੀਕ ਪਾ ਦਿੱਤੀ ਗਈ। ਸੋ ਉਸ ਲੀਕ ਦਾ ਅਸਰ ਸਭ ਤੋਂ ਵੱਧ ਬੰਗਾਲ ਦੇ ਔਰ ਪੰਜਾਬ ਤੇ ਪਿਆ। ਔਰ ਅੱਜ ਜਿਹੜੇ 10 ਲੱਖ ਲੋਕ ਮਾਰੇ ਗਏ ਉਹਦੇ ਵਿੱਚ ਸਿੱਖ ਵੀ ਸੀ, ਉਹ 'ਚ ਹਿੰਦੂ ਵੀ ਸੀ, ਉਹ 'ਚ ਮੁਸਲਮਾਨ ਵੀ ਸੀ। ਸੋ ਇਸੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਅਚੇਚੀ ਅਪੀਲ ਨਾਲ ਇਹ ਅਪੀਲ ਵੀ ਕੀਤੀ ਕਿ ਭਾਈ ਮੰਦਿਰਾਂ ਦੇ ਵਿੱਚ ਵੀ ਇਹ ਅਰਦਾਸਾਂ ਕਰੋ, ਮੰਦਿਰਾਂ ਦੇ ਅੰਦਰ ਵੀ ਤੁਸੀਂ ਆਪਣੇ ਧਾਰਮਿਕ ਅਕੀਦੇ ਦੇ ਅਨੁਸਾਰ ਉਹਨੂੰ ਯਾਦ ਕਰੋ, ਕਿਉਂਕਿ ਗਏ ਸਾਰੇ ਦਿਨ। ਇਹੀ ਇਸੇ ਤਰ੍ਹਾਂ ਮਸਜਿਦਾਂ ਦੇ ਵਿੱਚ ਵੀ ਹੋਣਾ ਚਾਹੀਦਾ। ਸੋ ਇਸ ਵੰਡ ਦਾ ਖਮਿਆਜ਼ਾ ਅਸੀਂ ਲੋਕਾਂ ਨੇ ਭੁਗਤਿਆ। ਪ੍ਰਵੀਨ ਜੀ, ਤੁਸੀਂ ਇਹ ਦੇਖੋ ਕਿ ਇਸ ਤੋਂ ਵੱਡਾ ਨੁਕਸਾਨ ਸਿੱਖ ਕੌਮ ਦਾ, ਪੰਜਾਬ ਦਾ, ਨਾਨਕ ਨਾਮ ਲੇਵਾ ਸੰਗਤ ਦਾ ਕੀ ਹੋ ਸਕਦਾ ਕਿ ਸਾਤੋਂ ਨਨਕਾਣਾ ਵੀ ਗਿਆ ਤੇ ਸਾਤੋਂ ਕਰਤਾਰਪੁਰ ਸਾਹਿਬ ਵੀ ਗਿਆ। ਅਸੀਂ ਉਹਨਾਂ ਦੀ ਜਨਮ ਭੂਮੀ ਵੀ ਗਵਾ ਲਈ ਤੇ ਉਹਨਾਂ ਦੀ ਕਰਤ ਵਾਲੀ ਉਹ ਭੂਮੀ ਵੀ ਗਵਾ ਲਈ। ਸੋ ਇਸ ਲਈ ਉਹ ਸਾਰਾ ਕੁਛ, ਉਹ ਤੋਂ ਇਲਾਵਾ ਕਿੰਨਾ ਕੁਛ ਅਸੀਂ ਆਪਣਾ ਗਵਾਇਆ, ਕਿੰਨੀਆਂ ਜਰਖੇਜ਼ ਜ਼ਮੀਨਾਂ ਅਸੀਂ ਆਪਣੀਆਂ ਗਵਾਈਆਂ। ਸੋ ਉਹ ਅਸੀਂ ਪਾਣੀਆਂ ਦੀਆਂ ਨਦੀਆਂ, ਆਪਣੇ ਉਹ ਦਰਿਆ ਗਵਾਏ। ਪਰ ਪੰਜਾਬ ਨਾਲ ਮਹਾਰਾਜਾ ਰਣਜੀਤ ਸਿੰਘ ਵਾਲਾ ਏਰੀਆ ਸਾਡਾ, ਉਹ ਸਾਰਾ ਉਧਰ ਗਿਆ। ਸਾਡੀ ਰਾਜਧਾਨੀ ਪੰਜਾਬ ਦੀ ਰਾਜਧਾਨੀ ਲਾਹੌਰ, ਤੇ ਉਸ ਤੋਂ ਬਾਅਦ ਸਾਨੂੰ ਰਾਜਧਾਨੀ ਮਿਲੀ ਸ਼ਿਮਲਾ, ਉਹ ਤੇ ਅੱਜ ਸਾਨੂੰ ਚੰਡੀਗੜ੍ਹ ਮਿਲ ਕੇ ਵੀ ਸਾਡੀ ਨਹੀਂ। ਸੋ ਪੰਜਾਬ ਨਾਲ ਤਾਂ ਉਸ ਦਿਨ ਤੋਂ ਹੀ ਧੋਖਾ ਚੱਲ ਰਿਹਾ। ਪਹਿਲੀ ਇੱਕ ਰਾਜਧਾਨੀ ਸਾਤੋਂ ਖੋਈ ਲਾਹੌਰ, ਫਿਰ ਸਾਡੀ ਰਾਜਧਾਨੀ ਖੋਈ ਸ਼ਿਮਲਾ, ਤੇ ਹੁਣ ਚੰਡੀਗੜ੍ਹ ਸਾਨੂੰ ਤੁਸੀਂ ਦੇ ਵੀ ਨਹੀਂ ਰਹੇ। ਸੋ ਇਸ ਲਈ ਉਹਨਾਂ ਧੋਖਿਆਂ ਦੀਆਂ ਦਰਦਾਂ ਨੂੰ ਵੀ ਯਾਦ ਕਰਨ ਦੀ ਲੋੜ ਹੈ ਕਿ ਵੰਡ ਦੇ ਜਸ਼ਨ ਮਨਾਏ ਜਾਂਦੇ ਹੁੰਦੇ ਨੇ ਜਾਂ ਵੰਡ ਦੀ ਪੀੜ ਹੰਢਾਈ ਜਾਂਦੀ ਹੁੰਦੀ ਆ। ਸੋ ਇਹ ਵੰਡ ਦੇ ਜਸ਼ਨ ਨਹੀਂ ਮਨਾਏ ਜਾ ਸਕਦੇ। ਉਸ ਮੌਕੇ ਆਪਣੇ ਜੀਆਂ ਨੂੰ, ਜਿਨ੍ਹਾਂ ਨੂੰ ਗਵਾਇਆ ਹੋਵੇ, ਅਸੀਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਨਿਵੇਕਲੀ ਪਹਿਲ ਕਦਮੀ। ਔਰ ਇਹ ਬਹੁਤ ਦੇਰ ਨਾਲ ਲਿਆ ਫੈਸਲਾ, ਪਰ ਬਹੁਤ ਚੰਗਾ ਲਿਆ ਫੈਸਲਾ। ਔਰ ਮੈਨੂੰ ਲੱਗਦਾ ਇਸ ਪਿਰਤ ਨੂੰ ਅੱਗੇ ਵਧਾਉਣ ਦੀ ਲੋੜ ਹੈ। ਮੇਰੇ ਜ਼ਿਹਨ ਦੇ ਵਿੱਚ ਆਉਂਦਾ ਕਿ ਸਤਨਾਮ ਸਿੰਘ ਮਾਣਖੋਰੀ ਤੇ ਉਹਨਾਂ ਦੇ ਨਾਲ ਕਿੰਨੇ ਹੀ ਮਤਲਬ ਕਿ ਧਿਰਾਂ ਨੇ ਜਿਹੜੀਆਂ ਸ਼ਾਮਲ ਨੇ, ਜਿਹੜੀਆਂ ਹਰ ਸਾਲ 15 ਅਗਸਤ ਦੀ ਰਾਤ ਨੂੰ ਮੋਮਬੱਤੀਆਂ ਬਾਲਣ ਜਾਂਦੀਆਂ ਸਾਡੇ ਬਾਰਡਰ ਦੇ ਉੱਤੇ। ਤੇ ਇੱਕ ਦੌਰ ਇਹ ਚੱਲ ਪਿਆ ਸੀ ਪ੍ਰਵੀਨ ਜੀ ਕਿ ਉਧਰੋਂ ਵੀ 1 ਮੋਮਬੱਤੀ, 2 ਮੋਮਬੱਤੀ, 4 ਮੋਮਬੱਤੀਆਂ, 10 ਮੋਮਬੱਤੀਆਂ ਵਧਣ ਲੱਗ ਗਈਆਂ ਸੀ, ਤੇ ਇਧਰੋਂ ਗਿਣਤੀ ਵੀ ਹਜ਼ਾਰਾਂ ਚ ਹੋਣ ਲੱਗ ਗਈ ਸੀ। ਪਰ ਪਿਛਲੇ ਕੁਝ ਸਾਲਾਂ ਤੋਂ, ਜਦ ਤੋਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਚ ਸਰਕਾਰ ਆ, ਤਦ ਤੋਂ ਉਹਨਾਂ ਨੂੰ ਉਸ ਕੰਡਿਆਲੀ ਤਾਰ ਤੱਕ ਜਾਣ ਨਹੀਂ ਦਿੱਤਾ ਜਾਂਦਾ। ਤਦ ਤੱਕ ਉਹਨਾਂ ਨੂੰ ਬਾਰਡਰ ਤੇ ਮੋਮਬੱਤੀਆਂ ਲਈ ਹੁਣ ਦੂਰੋਂ ਕਹਿੰਦੇ ਦੂਰੇ ਰਹੋ, 4 ਕਿਲੋਮੀਟਰ ਪਿੱਛੇ ਰਹੋ। ਮਤਲਬ ਤੁਸੀਂ ਲੋਕ ਨੇੜੇ ਆਉਣਾ ਚਾਹੁੰਦੇ ਨੇ, ਅਸੀਂ ਸਰਹੱਦਾਂ ਮਿਟਾਉਣੀਆਂ ਚਾਹੁੰਦੇ ਹਾਂ, ਅਸੀਂ ਪਿਆਰ ਵਧਾਉਣਾ ਚਾਹੁੰਦੇ ਹਾਂ, ਪਰ ਸਰਕਾਰਾਂ ਨੂੰ, ਸਿਆਸਤ ਨੂੰ ਇਹ ਸੂਟ ਨਹੀਂ ਕਰਦਾ। ਖਾਸ ਕਰਕੇ ਪੰਜਾਬ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਮੇਲ ਸੂਟ ਨਹੀਂ ਕਰਦਾ। ਹਾਂ, ਜਦੋਂ ਹੁਣ ਆਪਣਾ ਵਪਾਰ ਖੋਲਣਾ ਤਾਂ ਰਾਹ ਵੀ ਬਣ ਰਿਹਾ, ਉਸ ਰਾਹ ਰਾਹੀਂ ਫਿਰ ਵਪਾਰ ਵੀ ਖੁੱਲ ਜਾਊਗਾ। ਪਰ ਜਦੋਂ ਪੰਜਾਬ ਕਹਿੰਦਾ ਕਿ ਰਾਹ ਵਪਾਰ ਲਈ ਖੁੱਲਣਾ ਚਾਹੀਦਾ, ਫਿਰ ਉਹ ਮਨਜ਼ੂਰ ਨਹੀਂ, ਫਿਰ ਖਤਰਾ ਹੈ। ਫਿਰ ਤਾਂ ਕਰਤਾਰਪੁਰ ਸਾਹਿਬ ਵਾਲੇ ਲਾਂਘੇ ਤੋਂ ਵੀ ਖਤਰਾ ਹੈ। ਕਹਿੰਦਾ 4 ਘੰਟੇ ਜਾਣ ਵਾਲੇ ਸ਼ਰਧਾਲੂ ਅੱਤਵਾਦੀ ਬਣ ਕੇ ਆਉਣਗੇ, ਇਹ ਵੀ ਕਿਹਾ ਜਾਂਦਾ ਰਿਹਾ, ਸੁਣਿਆ ਸਾਰਾ। ਮਤਲਬ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਕਿੱਥੋਂ ਤੱਕ ਮਤਲਬ ਕਿ ਲੋਕਾਂ ਦੇ ਮਨਾਂ 'ਚ ਭਰਮ ਪੈਦਾ ਕੀਤੇ ਜਾ ਰਹੇ ਨੇ। ਸੋ ਇਸ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇਸ ਪਹਿਲ ਕਦਮੀ ਨੂੰ ਜਿੰਨੀਆਂ ਸਾਡੇ ਇੱਥੇ ਧਾਰਮਿਕ ਮੁਸਲਮਾਨੀ ਭਾਈਚਾਰੇ ਨਾਲ ਸੰਬੰਧਿਤ ਸੰਗਠਨ ਨੇ ਉਹਨਾਂ ਨੂੰ, ਜਿੰਨੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਧਾਰਮਿਕ ਸੰਗਠਨ ਔਰ ਮੰਦਿਰ ਕਮੇਟੀਆਂ ਨੇ, ਉਹਨਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਆ ਕਿ ਆਓ ਆਪਣੇ ਆਪਣੇ ਧਾਰਮਿਕ ਸਥਾਨਾਂ ਤੇ ਇਸ ਦਿਨ ਉਹਨਾਂ ਨੂੰ ਵੀ ਯਾਦ ਕਰਿਆ ਕਰੀ, ਉਹਨਾਂ ਨੂੰ ਵੀ ਸ਼ਰਧਾਂਜਲੀ ਦਿਆ ਕਰੀ। ਇਹ ਇੱਕ ਪਿਰਤ ਪੈਣੀ ਚਾਹੀਦੀ ਆ। ਜੀ ਬਿਲਕੁਲ ਪੈਣੀ ਚਾਹੀਦੀ ਹੈ ਜੀ। ਲੋਕ ਚਾਹੁੰਦੇ ਨੇ, ਪਰ ਸਿਆਸਤ ਨੇ ਵੰਡੀਆਂ ਪਾਈਆਂ ਹੋਈਆਂ ਨੇ। ਬੰਬੇ ਕਰਾਚੀ ਦਾ ਵਪਾਰ ਚੱਲ ਰਿਹਾ, ਪਰ ਵਾਘੇ ਵਾਲਾ ਬੰਦ ਹੈ। ਗੁਜਰਾਤ ਤੋਂ ਚੱਲਦਾ ਹੈ, ਗੁਜਰਾਤ ਤੋਂ ਚੱਲਦਾ। ਜੀ ਬਿਲਕੁਲ, ਗੁਜਰਾਤ ਤੋਂ ਚੱਲਦਾ, ਪੰਜਾਬ ਵਾਲਾ ਬਿਲਕੁਲ ਬੰਦ। ਅਗਲੀ ਗੱਲ ਕਰੀਏ ਬਦਲਾਅ ਵਾਲਿਆਂ ਦੀ। ਸ਼ਰਮਾ ਜੀ, ਬਦਲਾਅ ਵਾਲਿਆਂ ਨੇ ਬਦਲੀਆਂ ਤੇ ਕਹਿੰਦੇ ਰੋਕ ਲਾਤੀ, ਤੇ ਵਿੱਚ ਗਿਫਟਾਂ ਦਾ ਵੀ ਚਰਚਾ ਹੋ ਰਹੀ ਹੈ। ਗਿਫਟ ਕਹਿੰਦੇ ਪਤਾ ਨਹੀਂ ਲੈਣੇ। ਬਿਲਕੁਲ, ਜੋੜਾ ਮਾਜਰਾ ਹੋਰਾਂ ਨੇ ਇੱਕ ਚੰਗੀ ਪਹਿਲ ਕਦਮੀ ਕੀਤੀ ਆ, ਕਾਫੀ ਤਾਰੀਫ ਵੀ ਹੋ ਰਹੀ ਹੈ। ਜਾਂ ਤਾਂ ਇਹ ਹੈ ਕਿ ਵੈਸੇ ਮਾਫ ਕਰਨਾ ਸ਼ਰਮਾ ਜੀ, ਮੈਂ ਤੁਹਾਨੂੰ ਰੋਕਤਾ, ਪਰ ਗੱਲ ਜ਼ੁਬਾਨ ਤੇ ਆ ਗਈ, ਮੂੰਹ ਆਈ ਬਾਤ ਨਾ ਰਹਿੰਦੀ ਹੈ। ਕਹਿੰਦੇ ਸਿੰਗਲਾ ਸਾਹਿਬ ਨੇ ਵੀ ਪਹਿਲਾਂ ਕਿਹਾ ਸੀ ਬੁੱਕੇ ਬਾਕੇ ਦੇਣੇ ਬੰਦ ਕਰੋ, ਪਹਿਲਾਂ ਵਾਲੇ ਨਹੀਂ, ਮਤਲਬ ਕਿ ਦੇਖੋ, ਜੋੜੇ ਮਾਜਰੇ ਹੋਰਾਂ ਨੂੰ ਵਿਜੇ ਸਿੰਗਲਾ ਦਾ ਉਚੇਚਾ ਧੰਨਵਾਦ ਕਰਨਾ ਬਣਦਾ। ਜੀ ਜੇਕਰ ਅੱਜ ਜੋੜੇ ਮਾਜਰੇ ਹੋਰਾਂ ਦੀ ਮੰਤਰੀ ਵਾਲੀ ਕੁਰਸੀ ਬਚੀ ਆ ਤਾਂ ਉਹਦੇ ਲਈ ਵਿਜੇ ਸਿੰਗਲਾ ਹੀ ਹੈ। ਜੇਕਰ ਵਿਜੇ ਸਿੰਗਲਾ ਨੂੰ ਨਾ ਕੱਢਿਆ ਹੁੰਦਾ ਤਦ ਇਹ ਸਿਹਤ ਮੰਤਰੀ ਦਾ BC ਵਾਲੇ ਮਾਮਲੇ 'ਚ ਜਾਣਾ ਤੈਅ ਸੀ। ਸਿਰਫ ਉਸ ਮੰਤਰੀ ਨੂੰ ਕੱਢਣ ਕਰਕੇ ਕਿ ਯਾਰ ਕੀ ਕਹਿਣਗੇ ਲੋਕ ਕਿ 4 ਮਹੀਨਿਆਂ 'ਚ 2 ਮੰਤਰੀ ਹਟਾਏ ਤੇ 2 ਸਿਹਤ ਮੰਤਰੀ ਹਟਾਏ, ਇਸ ਲਈ ਪਾਰਟੀ ਦੀ, ਸਰਕਾਰ ਦੀ ਫਜ਼ੀਲਤ ਨਾ ਹੋਵੇ, ਇਸ ਲਈ ਇਹਨਾਂ ਦੀ ਕੁਰਸੀ ਬਚ ਗਈ।
ਪਰ ਉਸ ਕੁਰਸੀ ਬਚਣ ਤੋਂ ਬਾਅਦ ਇਹਨਾਂ ਨੇ ਕੁਝ ਫਾਰਮੂਲਿਆਂ ਤੇ ਕੰਮ ਜਿਹੜਾ ਕਰਨਾ ਸ਼ੁਰੂ ਕੀਤਾ, ਉਹ ਅੱਜ ਕੱਲ ਵਾਹ ਵਾਹੀ ਵੀ ਹੈ। ਇੱਕ ਪਾਸੇ ਡਾਕਟਰਾਂ ਨਾਲ ਆਡਾ, ਡਾਕਟਰ ਲਗਾਤਾਰ ਇਹਨਾਂ ਦੇ ਖਿਲਾਫ ਮਤਲਬ ਕਿ ਧਰਨੇ ਮੁਜ਼ਾਹਰੇ ਕਰ ਰਹੇ ਨੇ। ਦੂਏ ਪਾਸੇ BC ਜਾਣੋਂ ਡਰਦੇ ਨੇ, ਹੁਣ ਉਹਨਾਂ ਨੂੰ ਪਤਾ ਕਿ ਜੇ ਮੈਂ ਉੱਥੇ ਗਿਆ ਤਾਂ ਮੇਰਾ ਵਿਰੋਧ ਜ਼ਿਆਦਾ ਹੋਣਾ, ਇਸ ਲਈ ਉਹਨਾਂ ਨੇ ਤਾਂ ਹੁਣ ਚੁੱਪ ਵੱਟ ਰਹੀ, ਔਰ ਸਰਕਾਰ ਵੀ ਇਸ ਮਾਮਲੇ ਨੂੰ ਚੁੱਪ ਰਹਿ ਕੇ ਨਿਬੇੜਨ ਵਾਲੇ ਪਾਸੇ ਨੂੰ ਠੰਡੇ ਪਾਸੇ ਪਾ ਦਿੱਤਾ। ਪਰ ਜੋੜੇ ਮਾਜਰਾ ਹੋ ਰਹੀ ਲਗਾਤਾਰ ਮੀਡੀਆ ਦੀਆਂ ਸੁਰਖੀਆਂ 'ਚ ਰਹਿਣ ਲਈ ਜਾਂ ਹੁਣ ਆਪਣੇ ਕੁਝ ਅਸਾਰੂ ਕੰਮਾਂ ਦੇ ਹਵਾਲੇ ਨਾਲ ਚਰਚਾ 'ਚ ਰਹਿਣਾ ਚਾਹੁੰਦੇ ਨੇ, ਤਾਂ ਕਿ ਲੋਕ ਜਿਹੜੀਆਂ ਕੁਝ ਧਿਰਾਂ ਵੱਲੋਂ ਜਾਂ ਇੱਕ ਲੇਅਰ ਵੱਲੋਂ ਉਹਨਾਂ ਦੇ ਖਿਲਾਫ ਜਿਹੋ ਜਿਹਾ ਮਾਹੌਲ ਬਣਾਇਆ ਸੀ ਕਿ ਉਹ ਤੋਂ ਮੈਂ ਮਾੜਾ ਜਿਹਾ ਸਾਫ਼ ਹੋ ਸਕਾਂ। ਸੋ ਇਸ ਲਈ ਉਹਨਾਂ ਨੇ ਕਹਿੰਦੇ ਜੀ ਆਪਣੀ ਜੇਬ 'ਚੋਂ 200 ਗੱਦੇ ਲੈ ਕੇ ਭੇਜਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਲਈ, ਤੇ 1000 ਗੱਦਾ ਕਹਿੰਦੇ ਜੀ ਹੋਰ ਪਹੁੰਚ ਜਾਣਾ ਛੇਤੀਓ। ਸੋ ਇਸ ਲਈ ਕਹਿੰਦੇ ਆਹ ਨਵਿਕਲੀ ਪਹਿਲ ਕਰਨੀ ਦੀ ਵਾਹ ਬਾਈ। ਫਿਰ ਅਸਲ ਦੇ ਵਿੱਚ ਜਿਹੜਾ ਇਹਨਾਂ ਦਾ ਸੈਕਟਰੀਏਟ ਦੇ ਵਿੱਚ ਦਫ਼ਤਰ ਹੈ ਪ੍ਰਵੀਨ ਜੀ, ਉਸ ਦਫ਼ਤਰ ਦੇ ਵਿੱਚ ਲਗਾਤਾਰ ਬਦਲੀਆਂ ਦੀਆਂ ਚਿੱਠੀਆਂ ਲੈ ਕੇ ਨਾ ਤਾਂ ਲੋਕ ਆਉਂਦੇ ਸੀ ਨਾ ਵਰਕਰ ਆਉਂਦੇ ਸੀ, MLA ਆਉਂਦੇ ਸੀ। ਆਮ ਆਦਮੀ ਪਾਰਟੀ ਦੇ MLA ਦੀ ਉਹ ਲਾਈਨ ਲੱਗੀ ਰਹਿੰਦੀ ਸੀ ਕਿ ਬਾਈ ਜੀ ਸਾਡੇ ਆਹ ਡਾਕਟਰ ਨੂੰ ਬਦਲ ਦਿਓ, ਇਹਨੂੰ ਭੇਜ ਦਿਓ, ਇਹਨੂੰ ਲਾ ਦਿਓ, ਇਹਨੂੰ ਹਟਾ ਦਿਓ, ਇਹ ਉਹਦਾ ਜਵਾਈ ਲੱਗਦਾ ਹੈ, ਇਹ ਉਹਦਾ ਫੁੱਫੜ ਲੱਗਦਾ ਹੈ, ਇਹ ਉਹਦੀ ਭੂਆ ਦਾ ਮੁੰਡਾ ਹੈ, ਇਹ ਸਾਡੀ ਰਿਸ਼ਤੇਦਾਰੀ ਚੋਂ ਕੁੜੀ ਪੈਂਦੀ ਹੈ। ਸੋ ਜਿਹੜੀਆਂ ਆਹ ਸਿਫਾਰਸ਼ਾਂ ਆ ਰਹੀਆਂ ਸੀ, ਇਹ ਤੋਂ ਕਹਿੰਦੇ ਜੋੜਾ ਮਾਜਰਾ ਖਾਸੇ ਉਕਤਾ ਗਏ, ਤੰਗ ਆ ਗਏ ਕਿ ਯਾਰ ਆਪਾਂ ਸਿਸਟਮ ਸੁਧਾਰਨਾ ਹੈ, ਕਹਿੰਦੇ ਕਿ ਬਦਲੀਆਂ 'ਚ ਉਲਝੇ ਰਹਿਣਾ। ਸੋ ਇਸ ਲਈ ਉਹ ਕਹਿੰਦੇ ਕਿ ਹੁਣ ਮੈਂ ਨਾ ਨਹੀਂ ਕਰ ਸਕਦਾ, ਸਿੱਧਾ ਹਰੇਕ ਨੂੰ ਕਹੀ ਜਾਵਾਂ ਕਿ ਭਾਈ ਬਦਲੀਆਂ ਬੰਦ ਨੇ, ਨਹੀਂ ਹੋਣੀਆਂ, ਕਹਿੰਦੇ ਅਗਲਾ ਗੁੱਸਾ ਕਰਦਾ, ਇਸ ਲਈ ਬਾਹਰ ਬੋਰਡ ਚਿਪਕਾਤਾ ਜੀ। ਤੇ ਜਦੋਂ ਬੋਰਡ ਚਿਪਕਾਇਆ ਤੇ ਉਹਦੇ ਨਾਲ ਜਿਹੜਾ ਤੋਹਫਿਆਂ ਵਾਲਾ ਲਿਖਿਆ, ਉਹ ਮੈਨੂੰ ਲੱਗਦਾ ਇਹਨਾਂ ਨੂੰ ਸਿਹਤ ਮੰਤਰੀ ਹੋਣ ਕਰਕੇ ਜ਼ਿਆਦਾ ਲਿਖਣਾ ਪਿਆ। ਤੁਸੀਂ ਪ੍ਰਵੀਨ ਜੀ ਪੰਜਾਬ ਦੇ, ਭਾਰਤ ਦੇ ਕਿਸੇ ਹਸਪਤਾਲ 'ਚ ਚੱਲ ਜਿਓ ਜੀ, ਤੁਹਾਨੂੰ ਮਰੀਜ਼ਾਂ ਵਾਲੀ ਲਾਈਨ ਦੇ ਵਿੱਚ ਡਾਕਟਰਾਂ ਨੂੰ ਜਦੋਂ ਮਿਲਣ ਲਈ ਲੋਕ ਮਰੀਜ਼ ਕਾਰਡ ਲੈ ਕੇ ਖੜੇ ਹੁੰਦੇ ਨੇ, ਤਾਂ ਉਹਨਾਂ ਲਾਈਨਾਂ 'ਚ ਮੁੰਡੇ ਕੁੜੀਆਂ ਦਿਖਣਗੇ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਨਾ ਪਿੱਠੂ ਬੈਗ ਜਿਹੇ ਟੰਗੇ ਹੁੰਦੇ ਨੇ। ਉਹ ਬੱਚੇ ਬਹੁਤ ਦਿਖਦੇ ਨੇ। ਸੋ ਬੱਚੇ ਮਤਲਬ 2-4 ਮਰੀਜ਼ਾਂ ਤੋਂ ਬਾਅਦ ਇੱਕ ਅੰਦਰ ਚਲਾ ਜਾਂਦਾ, ਉਹ ਆ ਗਿਆ, ਫਿਰ 2-4 ਮਰੀਜ਼ਾਂ ਬਾਅਦ ਦੂਆ ਅੰਦਰ ਚਲਾ ਜਾਂਦਾ, ਉਹ ਅੰਦਰ ਜਾ ਕੇ 4 ਪੱਤੇ, ਇੱਕ ਕਾਰਡ ਜਾਂ ਤੇ ਇੱਕ ਪਤਾ ਨਹੀਂ ਕੋਈ ਕੁਛ ਹੋਰ ਤੋਹਫੇ ਛੋਫੇ ਜੋ ਦੇ ਜਾਂਦੇ ਨੇ, ਤੇ ਫਿਰ ਡਾਕਟਰ ਕਹਿੰਦੇ ਪਰਚੀਆਂ ਤੇ ਉਹ ਦਵਾਈਆਂ ਲਿਖਣੀਆਂ ਸ਼ੁਰੂ ਕਰ ਦਿੰਦੇ ਨੇ। ਸੋ ਡਾਕਟਰੀ ਪੇਸ਼ੇ 'ਚ ਆਹ ਮਾਰਕੀਟਿੰਗ ਵਾਲਾ ਕੰਮ ਬੜਾ ਚੱਲਦਾ ਜੀ। ਦਵਾਈ ਦਾ ਬ੍ਰਾਂਡ ਬਦਲਦਾ, ਉਹ ਸਾਰਾ ਸਾਲਟ ਉਹੀ ਹੁੰਦਾ। ਸੋ ਇਸ ਲਈ ਸਾਡੀ ਲਿਖਦੇ ਹੋ ਜੀ, ਸੋ ਉਹਦੇ ਲਿਖਣ ਦੇ ਲਈ ਆ ਤੋਹਫਿਆਂ ਦੀ ਖੇਡ ਵੀ ਵੱਡੀ ਚੱਲਦੀ ਆ, ਸਿਫਾਰਸ਼ਾਂ ਦੀ ਖੇਡ ਵੀ ਵੱਡੀ ਚੱਲਦੀ ਆ। ਸੋ ਕੀ ਉਸ ਤੋਹਫਿਆਂ ਵੱਲ ਇਸ਼ਾਰਾ ਕੀਤਾ ਜੀ ਕਿ ਜਿਹੜੇ ਤੁਸੀਂ ਕਹਿ ਰਹੇ ਸੀਗੇ ਕਿ ਪਹਿਲੇ ਮੰਤਰੀ ਸਾਹਿਬ ਨੂੰ ਵੀ ਗੁਲਦਸਤੇ ਬਹੁਤ ਆਉਂਦੇ ਸੀ ਤੇ ਬਾਅਦ ਚੋਂ ਮਾਮਲਾ ਕਮਿਸ਼ਨ ਵਾਲਾ ਬਣ ਗਿਆ, ਕਿ ਉਸ ਕਮਿਸ਼ਨ ਨੂੰ ਮਤਲਬ ਕਿ ਮਨਾ ਕੀਤਾ, ਜਾਂ ਗੁਲਦਸਤਿਆਂ ਨੂੰ ਮਨਾ ਕੀਤਾ, ਜਾਂ ਜਿਹੜੇ ਆ ਝੋਲੇ ਲੈ ਕੇ ਆਉਂਦੇ ਨੇ ਗਿਫਟ ਦੇਣ, ਸਾਡੀਆਂ ਦਵਾਈਆਂ ਨੂੰ ਪ੍ਰਮੋਟ ਕਰਦੇ ਉਹਨਾਂ ਨੂੰ। ਸੋ ਇਹਦਾ ਮਤਲਬ ਕੁਝ ਨਾ ਕੁਝ ਤਾਂ ਹੈ ਨਾ ਇਸ ਵਿਭਾਗ ਦੇ ਵਿੱਚ ਜੀ ਹੈ। ਸੋ ਇਸ ਲਈ ਇਹ ਲਿਖ ਕੇ ਜੇਕਰ ਇਸ ਦੇ ਉੱਤੇ ਖਰੇ ਉਤਰੇ ਤਾਂ ਲੋਕਾਂ 'ਚ ਚੰਗਾ ਸੁਣਿਆ ਜਾਊਗਾ। ਜੇਕਰ ਇਹ ਸਿਰਫ ਲਿਖੀ ਤਖਤੀ ਹੋਰ ਹੋਈ ਔਰ ਕਰਮ ਕੁਝ ਹੋਰ ਹੋਇਆ, ਸੋ ਫਿਰ ਆਉਂਦੇ ਦਿਨਾਂ 'ਚ ਚਰਚਾ ਬਾਹਰ ਨਹੀਂ, ਲੁਕਿਆ ਨਹੀਂ ਰਹਿ ਸਕਦਾ ਹੁਣ ਕੁਛ ਜੀ। ਸੋ ਇਸ ਲਈ ਪਰ ਫਿਲਹਾਲ ਜੋੜੇ ਮਾਜਰਾ ਉਹਨਾਂ ਦੀ ਇਸ ਪਹਿਲ ਕਦਮੀ ਨੂੰ ਕਿ ਇੱਕ ਤਾਂ ਭਾਈ ਬਦਲੀਆਂ ਲਈ ਤੰਗ ਨਾ ਕਰਿਓ, ਦੂਸਰਾ ਉਹਨਾਂ ਲਈ ਇਹ ਕਿ ਮੈਨੂੰ ਤੋਹਫੇ ਨਾ ਦਿਓ, ਮੈਂ ਪ੍ਰਵਾਨ ਨਹੀਂ ਕਰਨੇ। ਸੋ ਇਸ ਦੀ ਅੱਜ ਮੀਡੀਆ 'ਚ ਵੀ ਚਰਚਾ ਹੈ, ਆਪਾਂ ਵੀ ਇਸ ਲਈ ਚਰਚਾ ਕਰ ਰਹੇ ਹਾਂ। ਸੋ ਜੋੜੇ ਮਾਜਰਾ ਹੋਈ ਮੈਨੂੰ ਲੱਗਦਾ ਆਪਣੇ ਪਿਛਲਾ ਜਿਹੜਾ ਉਹਨਾਂ ਦੇ ਸਵਾਲ ਖੜੇ ਹੋਏ ਸੀ, ਉਹਨਾਂ ਦੇ ਜਵਾਬ ਵਜੋਂ ਇਹ ਰੂਪ 'ਚ ਸਾਹਮਣੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਜੀ। ਪ੍ਰਵੀਨ ਜੀ ਉਧਰ ਪ੍ਰਾਈਵੇਟ ਜਿਹੜੇ ਟਰਾਂਸਪੋਰਟਰ ਹੈ ਉਹਨਾਂ ਨੇ ਬੱਸਾਂ ਨੂੰ ਲਾਤੀ ਹੈ ਬ੍ਰੇਕ, ਤੇ ਹੁਣ ਸ਼ਰਮਾ ਜੀ ਜਿਹੜੇ ਮੁਸਾਫਰ ਆ ਉਹ ਖੱਜਲ ਖੁਆਰ ਹੋ ਰਹੇ ਆ। ਹਾਂ ਪ੍ਰਵੀਨ ਜੀ ਦੇਖੋ, ਕਿਸੇ ਸਮੇਂ ਖਾਸ ਕਰਕੇ ਅਕਾਲੀਆਂ ਦੇ ਰਾਜ ਵਿੱਚ ਔਰ ਬਾਦਲਾਂ ਦੇ ਤੋਂ ਬਾਅਦ ਕੈਪਟਨ ਦੇ ਰਾਜ ਦੇ ਵਿੱਚ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਨੂੰ ਲੈ ਕੇ ਬਹੁਤ ਨਿਸ਼ਾਨਾ ਬਿੰਨਿਆ ਜਾਂਦਾ ਰਿਹਾ ਕਿ ਜੀ ਟਰਾਂਸਪੋਰਟ ਮਾਫੀਆ ਜੀ, ਪ੍ਰਾਈਵੇਟ ਬੱਸਾਂ ਦਾ ਮਾਫੀਆ। ਪਰ ਅਸੀਂ ਉਸ ਪ੍ਰਾਈਵੇਟ ਮਾਫੀਏ ਦੇ ਬਹਾਨੇ ਨਾਲ ਜਾਂ ਉਸ ਦੀ ਆੜ ਦੇ ਵਿੱਚ ਅਸੀਂ ਇੱਕ ਮਿੰਨੀ ਬੱਸ ਚਲਾਉਣ ਵਾਲੇ ਨੂੰ ਵੀ ਮਾਫੀਆ ਸਮਝਣ ਲੱਗੇ ਸੀ, ਅਸੀਂ 2 ਬੱਸਾਂ ਦੇ ਮਾਲਕ ਵਾਲੇ ਨੂੰ ਮਾਫੀਆ ਸਮਝਣ, ਜਦ ਕਿ ਮਾਫੀਆ 5-4 ਰਾਜਨੀਤਿਕ ਘਰਾਣੇ ਨੇ ਜੀ ਬਿਲਕੁਲ ਸਹੀ। ਉਹ ਘਰਾਣੇ ਜਿਹਦੀ ਮਰਜ਼ੀ ਸਰਕਾਰ ਆਈ, ਉਹਨਾਂ ਦੀ ਬੱਸਾਂ ਨੂੰ ਬ੍ਰੇਕ ਨਹੀਂ ਲੱਗੀ, ਉਹਨਾਂ ਦੇ ਟਾਈਮ ਟੇਬਲ ਚੇਂਜ ਨਹੀਂ ਹੋਏ, ਉਹ 4 ਮਿੰਟ ਲਾਉਣਗੇ ਅੱਡੇ ਦੇ ਉੱਤੇ, ਸਰਕਾਰੀ ਬੱਸ 30 ਸਕਿੰਟ ਖੜ ਜਾਵੇ ਤਾਂ ਬੱਸ ਨੂੰ ਇਹ ਲੱਤ ਮਾਰ ਕੇ ਤੋੜ ਦਿੰਦੇ ਸੀ ਪ੍ਰਾਈਵੇਟ ਟਰਾਂਸਪੋਰਟ ਵਾਲਿਆਂ ਦੇ ਬੰਦੇ ਹੀ, ਠੀਕ ਹੈ ਨਾ, ਕਿ ਚਲੋ ਇਹ ਤੁਰ ਅੱਗੇ ਹੈ ਨਾ, ਇੱਥੇ ਖੜਨ ਦਾ ਟਾਈਮ ਨਹੀਂ ਤੇਰੇ। ਸੋ ਇਸ ਲਈ ਉਹਨਾਂ ਦਾ ਰਾਜ ਹਮੇਸ਼ਾ ਚੱਲਿਆ, ਚਾਹੇ ਉਹ ਕਾਂਗਰਸੀ ਨੇ, ਚਾਹੇ ਉਹ ਅਕਾਲੀ ਨੇ, ਚਾਹੇ ਉਹ ਕਿਸੇ ਹੋਰ ਧਿਰ ਨਾਲ ਸੰਬੰਧ ਰੱਖਦੇ ਰਹੇ ਨੇ, ਪਰ ਉਹ ਟਰਾਂਸਪੋਰਟ ਮਾਫੀਆ ਦਾ ਕਬਜ਼ਾ ਰਿਹਾ। ਉਹਦੀ ਆੜ ਦੇ ਵਿੱਚ ਛੋਟੇ ਨੁਕਸਾਨੇ ਵੀ ਜਾਂਦੇ ਰਹੇ ਔਰ ਇਹਨਾਂ ਤੋਂ ਧੱਕੇ ਨਾਲ ਰਾਜਨੀਤਿਕ ਧਿਰਾਂ ਬੱਸਾਂ ਖੋਹਦੀਆਂ ਵੀ ਰਹੀਆਂ ਕਿ ਹਾਂ ਲਿਆਓ ਵੀ ਹੁਣ ਸਾਡੇ ਨਾਲ ਕਰ ਦਿਓ ਬੱਸ। ਪਰ ਹੁਣ ਕਰੀਬ 7000 ਦੇ ਕਰੀਬ ਨਿੱਜੀ ਬੱਸਾਂ ਦਾ ਕੱਲ ਚੱਕਾ ਜਾਮ ਸੀ ਔਰ ਉਹਨਾਂ ਦੀਆਂ ਮੰਗਾਂ ਜਿਹੜੀਆਂ ਸੀਗੀਆਂ ਉਹ ਕਾਫੀ ਹੱਦ ਤੱਕ ਮਤਲਬ ਕਿ ਜਾਇਜ਼ ਵੀ ਨੇ
ਕਿਉਂਕਿ ਇੱਕ ਤਾਂ ਉਹ ਕਹਿੰਦੇ ਕਿ ਟੈਕਸ ਇੰਨੇ ਵਧਾਏ ਗਏ ਨੇ, ਉਹਨਾਂ 'ਚ ਸਾਨੂੰ ਰਿਆਤ ਦਿਓ। ਦੂਸਰਾ, ਕਰੋਨਾ ਕਾਲ ਵਾਲੀ ਰਿਆਤ ਅਜੇ ਵੀ ਪੂਰੀ ਤਰ੍ਹਾਂ ਨਹੀਂ ਮਿਲੀ। ਤੀਸਰਾ, ਸਭ ਤੋਂ ਵੱਡਾ ਸਵਾਲ ਹੈ ਕਿ ਹੁਣ ਬੀਬੀਆਂ ਤਾਂ ਸਾਡੀ ਬੱਸ ਚੜ੍ਹਦੀਆਂ ਨਹੀਂ, ਬੀਬੀਆਂ ਸਰਕਾਰੀ ਬੱਸ ਡੀਕਦੀਆਂ ਨੇ, ਤੇ ਬੀਬੀਆਂ ਦੇ ਨਾਲ ਆਇਆ ਬੰਦਾ ਜਵਾਕ ਉਹ ਵੀ ਫਿਰ ਸਰਕਾਰੀ ਬੱਸੇ ਚੜੂਗਾ ਭਾਈ। ਸੋ ਇਸ ਲਈ ਕਹਿੰਦੇ ਸਾਡੀ ਤਾਂ ਸਵਾਰੀ ਉਹ ਘਟ ਗਈ ਕਿ ਮੁਫਤ ਵਾਲੀ ਸਕੀਮ ਉਧਰ ਲਾਗੂ ਕਰਤੀ। ਜਾਂ ਤਾਂ ਸਰਕਾਰ ਪੂਰੇ ਪੰਜਾਬ 'ਚ ਲਾਗੂ ਕਰਦੀ ਜੀ ਕਿ ਭਾਈ ਜਿਹੜੇ ਵੀ ਬੱਸ ਚੜੋਗੇ ਕਿ ਅਸੀਂ ਦਵਾਂਗੇ, ਜਿਵੇਂ ਸਬਸਿਡੀ ਵਾਲਾ ਮਾਮਲਾ ਉਵੇਂ ਦਓ ਫਿਰ, ਪਰ ਉਹਦਾ ਫਿਰ ਹਿਸਾਬ ਕਿਤਾਬ ਕੌਣ ਰੱਖੂਗਾ? ਇਸ ਲਈ ਸਰਕਾਰ ਨੂੰ ਲੱਗਦਾ। ਸੋ ਇਸ ਮਸਲੇ ਤੇ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਔਰ ਸਰਕਾਰ ਨੂੰ ਸਿੱਧਾ ਅਪੀਲ ਕੀਤੀ ਕਿ ਜੇਕਰ ਕੱਲ ਸੜਕਾਂ ਜਾਮ ਕੀਤੀਆਂ, ਬਕਾਇਦਾ ਸੜਕਾਂ ਤੇ ਬੱਸਾਂ ਲਾ ਕੇ ਉਹ ਸੌਂ ਗਏ ਜਾ ਕੇ, ਤੇ ਉਹਦੇ ਨਾਲ ਪਰੇਸ਼ਾਨੀ ਪੰਜਾਬ ਦੇ ਲੋਕਾਂ ਨੂੰ ਹੋਈ ਜੀ, ਮੁਸ਼ਕਲ ਪੰਜਾਬ ਦੇ ਲੋਕਾਂ ਨੂੰ ਹੋਈ, ਉਹਨਾਂ ਦੀ ਮੁਸ਼ਕਲ ਵੀ ਹੋਈ ਔਰ ਲੁੱਟ ਵੀ ਹੋਈ। ਜਿੱਥੇ 10 ਤੋਂ 20 ਰੁਪਏ ਟੈਂਪੂ 3 ਵੀਲਰ ਵਾਲਾ ਕਿਰਾਇਆ ਲੈਂਦਾ ਸੀ, ਉੱਥੇ ਕੱਲ 100 ਤੋਂ 200 ਰੁਪਏ ਕਿਰਾਇਆ ਲਿਆ। ਜਿਹੜੀਆਂ ਟੈਕਸੀਆਂ ਕਾਰਾਂ ਵਾਲੇ ਸੀ 400 ਰੁਪਇਆ ਕੱਲ ਵਸੂਲਦੇ ਰਹੇ ਹੈ। ਬੀਬੀਆਂ, ਬਜ਼ੁਰਗਾਂ, ਭੈਣਾਂ, ਤਰੀਕਾਂ ਭੁਗਤਣ ਵਾਲਿਆਂ ਨੂੰ, ਡਿਊਟੀ ਜਾਣ ਵਾਲਿਆਂ ਨੂੰ ਕੱਲ 4-4 ਕਿਲੋਮੀਟਰ ਪੈਦਲ ਇਹੀ ਜਿਹੀ ਗਰਮੀ 'ਚ ਜਾਣਾ ਪਿਆ। ਸੋ ਇਸ ਲਈ ਸਰਕਾਰੀ ਬੱਸਾਂ 'ਚ ਲਟਕ ਕੇ ਲੋਕ ਗਏ। ਸੋ ਸਰਕਾਰ ਨਾ ਤਾਂ ਬਦਲਵੇਂ ਪ੍ਰਬੰਧ ਕਰ ਪਾਉਂਦੀ ਆ, ਨਾ ਅਜਿਹੇ ਮਸਲਿਆਂ ਦੇ ਉੱਤੇ ਪਹਿਲਾਂ ਗੌਰ ਕਰ ਪਾਉਂਦੀ ਆ, ਨਾ ਉਹਨਾਂ ਦੀ ਗੱਲ ਸੁਣ ਪਾਉਂਦੀ ਆ। ਜੇਕਰ ਹੁਣ ਵੀ ਉਹਨਾਂ ਨੇ ਕਿਹਾ ਨਾ ਸੁਣਿਆ ਗਿਆ ਤਾਂ 14 ਤਰੀਕ ਤੋਂ ਬਾਅਦ ਅਸੀਂ ਬੱਸਾਂ ਫੂਕ ਪ੍ਰਦਰਸ਼ਨ ਕਰਾਂਗੇ। ਸੋ ਇਸ ਦੇ ਉੱਤੇ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਇਹ ਮਾਮਲਾ। ਸੋ ਇੱਕ ਪਾਸੇ ਨਿੱਜੀ ਟਰਾਂਸਪੋਰਟ ਮਾਫੀਆ ਦਾ ਮਸਲਾ ਹੈ, ਦੂਜੇ ਪਾਸੇ ਛੋਟੇ ਨਿੱਜੀ ਟਰਾਂਸਪੋਰਟਰ ਨੇ ਜਿਹੜੇ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਕੜੀ ਦਾ ਕੰਮ ਕਰਦੇ ਨੇ, ਜਿਹੜੇ ਪਿੰਡਾਂ ਤੋਂ ਸਵਾਰੀਆਂ ਲਿਆ ਕੇ ਛੋਟੀਆਂ ਮਿੰਨੀ ਬੱਸਾਂ ਰਾਹੀਂ ਜਾਂ 1-2 ਬੱਸਾਂ ਵਾਲੇ ਨੇ, ਉਹਨਾਂ ਦੇ ਉੱਤੇ ਗੌਰ। ਜਿਹੜੇ ਵੱਡੇ ਟਰਾਂਸਪੋਰਟ ਨੇ ਉਹਨਾਂ ਲਈ ਵੱਖਰੀ ਨੀਤੀ ਬਣਾਓ, ਜਿਹੜੇ ਛੋਟੇ ਨੇ ਉਹਨਾਂ ਲਈ ਵੱਖਰੀ। ਸੋ ਸਾਰਿਆਂ ਨੂੰ ਛੋਟੀ ਮਛਲੀ ਔਰ ਬੜੀ ਮਛਲੀ ਤੁਸੀਂ ਇੱਕੋ ਉਹਦੇ ਵਿੱਚ ਤਲਾਸ਼ ਨਾ ਰੱਖੋ। ਸੋ ਇਸ ਲਈ ਉਹਦੇ ਉੱਤੇ ਇਹਨਾਂ ਨੂੰ ਮਤਲਬ ਗੌਰ ਕਰਨ ਦੀ ਲੋੜ ਹੈ ਔਰ ਉਸ ਹਿਸਾਬ ਨਾਲ ਪਾਲਿਸੀ ਦੇ ਉੱਤੇ ਗੌਰ ਕਰਨ ਦੀ ਲੋੜ। ਉਮੀਦ ਕਰਦੇ ਹਾਂ ਕਿ ਭਗਵੰਤ ਮਾਨ ਹੋ ਰਿਹਾ ਦੇ ਮੁੱਦੇ ਸਾਹਮਣੇ ਜਦੋਂ ਕੋਈ ਮੁੱਦਾ ਹੁੰਦਾ ਤਾਂ ਉਹਦੇ ਉੱਪਰ ਗੌਰ ਕਰਦੇ ਨੇ। ਜਿਵੇਂ ਕਿਸਾਨਾਂ ਦੇ ਪਰਚਿਆਂ ਵਾਲਾ ਮਾਮਲਾ ਸੀਗਾ ਜਿਹੜਾ ਰੇਲਵੇ ਨੇ ਦਰਜ ਕੀਤੇ ਸੀ, ਚੰਨੀ ਜੀ ਨੇ ਵੀ ਚਿੱਠੀਆਂ ਲਿਖੀਆਂ ਸੀ, ਕੈਪਟਨ ਨੇ ਵੀ ਅਪੀਲ ਕੀਤੀ ਸੀ, ਪਰ ਪਰਚੇ ਰੱਦ ਨਹੀਂ ਹੋਏ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਮੈਂ ਕੇਂਦਰੀ ਮੰਤਰੀਆਂ ਨੂੰ ਕੱਲ ਮਿਲ ਕੇ ਆਇਆ, ਉਹਨਾਂ ਨਾਲ ਰਾਬਤਾ ਕੀਤਾ, ਉਹਨਾਂ ਨੂੰ ਨਿੱਜੀ ਤੌਰ ਤੇ ਕਹਿ ਕੇ ਉਹਨਾਂ ਨੇ ਪ੍ਰਵਾਨ ਕਰ ਲਿਆ, ਹੁਣ ਛੇਤੀ ਪਰਚੇ ਰੱਦ ਹੋ ਜਾਣਗੇ। ਸੋ ਇਸ ਲਈ ਉਹ ਜੇ ਅਜਿਹੀ ਪਹਿਲ ਕਦਮੀ ਕਰ ਸਕਦੇ ਨੇ ਤਾਂ ਇਸ ਮਸਲੇ ਤੇ ਵੀ ਉਮੀਦ ਕਰਦੇ ਹਾਂ ਕਿ ਉਹ ਪਹਿਲ ਕਦਮੀ ਕਰਨਗੇ। ਹੋ ਸਕਦਾ ਕੱਲ ਗੱਲ ਕੀਤੀ ਹੋਵੇ, ਕੇਜਰੀਵਾਲ ਜੀ ਕੋਲ ਮਿਲ ਕੇ ਆਏ ਨੇ ਕੱਲ। ਜਦੋਂ ਵੀ ਦਿੱਲੀ ਜਾਂਦੇ ਨੇ ਤਾਂ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਆਉਂਦੇ ਨੇ। ਕੱਲ ਫਿਰ ਕੇਜਰੀਵਾਲ ਦੇ ਘਰੇ ਮੁਲਾਕਾਤ ਹੋਈ ਹੈ। ਹੋ ਸਕਦਾ ਇਹ ਮੁੱਦਾ ਵੀ ਧਿਆਨ 'ਚ ਲਿਆਂਦਾ ਹੋਵੇ। ਸੋ ਕਿਤੇ ਨਾ ਕਿਤੇ ਪੰਜਾਬ ਦੇ ਕਿੰਨੇ ਹੀ ਮਸਲੇ ਜਿਹੜੇ ਚੁਣੌਤੀ ਬਣ ਕੇ ਖੜੇ ਨੇ ਸਰਕਾਰ ਮੂਹਰੇ, ਉਹਨਾਂ ਨਾਲ ਨਜਿੱਠਣਾ ਜ਼ਰੂਰੀ ਹੈ, ਕਿਉਂਕਿ ਮੁਸ਼ਕਲਾਂ ਪੰਜਾਬ ਦੇ ਲੋਕਾਂ ਨੂੰ ਆ ਰਹੀਆਂ ਨੇ। ਜੀ ਭਾਜੀ, ਕੇਜਰੀਵਾਲ ਸਾਹਿਬ ਨਾਲ ਮੁਲਾਕਾਤ ਕਰਦੇ ਨੇ ਤੇ ਕਈ ਵਾਰੀ ਕਰਨੀ ਪੈਂਦੀ ਹੈ ਜੀ, ਪੈਂਦੀ ਹੈ। ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।